ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਦਿੱਗੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਜੂਨ ਦਿਨ ਵੀਰਵਾਰ ਤੇ ਆਪਣੇ ਨਾਲ ਹੁਣ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਗਲੋਬਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਹਰਬੰਸ ਸਿੰਘ ਉੱਪਲ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਅਤੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਵਿਰੋਧੀ ਧਿਰ ਦੇ ਏਕੇ ਤੋਂ ਕਾਂਗਰਸ ਫਿਕਰਮੰਦ ਆ। ਜੋ ਕੁਛ ਕੱਲ ਵਿਧਾਨ ਸਭਾ ਦੇ ਵਿੱਚ ਵਾਪਰਿਆ ਇਸ ਵੇਲੇ ਉਹ ਬਹੁਤ ਵੱਡਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। ਕਿਸ ਤਰੀਕੇ ਦੇ ਨਾਲ ਸਾਰਾ ਕੁਝ ਜਿਹੜਾ ਜੀ ਹੋਇਆ ਔਰ ਜਿਹੜੀ ਵਿਰੋਧੀ ਧਿਰ ਹੈ, ਮੇਨ ਤਾਂ ਆਮ ਆਦਮੀ ਪਾਰਟੀ ਹੈ ਆਫੀਸ਼ੀਅਲ ਵਿਰੋਧੀ ਧਿਰ, ਪਰ ਅਕਾਲੀ ਦਲ ਜਿਹੜਾ ਕਿ ਪਿਛਲੇ ਦਿਨਾਂ ਤੋਂ ਇਹ ਕੋਸ਼ਿਸ਼ ਕਰਦਾ ਰਿਹਾ ਕਿ ਲੱਗੇ ਇਉਂ ਕਿ ਵਿਰੋਧੀ ਧਿਰ ਜਿਹੜੀ ਆਮ ਆਦਮੀ ਪਾਰਟੀ ਹੈ ਨਹੀਂ, ਵਿਰੋਧੀ ਧਿਰ ਉਹੀ ਆ। ਤੋ ਉਹ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਕਾਫੀ ਹੱਦ ਤੱਕ ਕੱਲ ਜਿਹੜਾ ਜੀ ਉਹ ਸਫਲ ਵੀ ਹੋਇਆ, ਕਿਉਂਕਿ ਉਹਨੇ ਇਹ ਦਰਸਾਉਣ ਦੀ ਜਿਹੜੀ ਜੀ ਕੋਸ਼ਿਸ਼ ਕੀਤੀ ਆ ਕਿ ਉਹ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਲ ਹੈ। ਇੱਥੋਂ ਤੱਕ ਕਿ ਪੱਗ ਲੈ ਕੇ ਜਿਵੇਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰੀ ਗਏ ਨੇ ਔਰ ਉਹਨਾਂ ਦੀ ਗੱਡੀ 'ਚ ਜਿਹੜਾ ਜੀ ਚੜ੍ਹ ਗਏ HS ਫੂਲਕਾ ਤੇ ਕੰਵਰ ਸੰਧੂ ਹੋਰੀ। ਐਕਚੁਅਲੀ ਉਹ ਗੱਡੀ 'ਚ ਕਾਹਦਾ ਚੜ੍ਹ ਗਏ ਜੀ, ਏਦਾਂ ਕਿਹਾ ਜਾ ਰਿਹਾ ਕਿ ਉਹ ਉਹਨਾਂ ਦੇ ਹੱਥਾਂ ਤੇ ਚੜ੍ਹ ਗਏ ਇੱਕ ਕਿਸਮ ਦੇ ਨਾਲ, ਕਿਉਂਕਿ ਇਹ ਕਿਵੇਂ ਐਕਸੈਪਟ ਕੀਤੀ ਜਾ ਸਕਦੀ ਸੀ ਕਿ ਅਕਾਲੀ ਦਲ ਦੇ ਵਿੱਚ ਦਾ ਖਾਸ ਤੌਰ ਦੇ ਉੱਤੇ ਵਿਰੋਧ ਕਰਕੇ ਜਿਹੜਾ ਜੀ ਨਿਕਲੀ ਆਮ ਆਦਮੀ ਪਾਰਟੀ, ਉਹਨਾਂ ਦੇ ਨਾਲ ਹੀ ਜਿਹੜਾ ਜੀ ਉਹ ਤੁਰ ਪਈ। ਫੂਲਕਾ ਸਾਹਿਬ ਆਪ ਵੀ ਗੱਡੀ ਲਿਜਾ ਕੇ ਆਪਣੇ ਵਿਧਾਇਕਾਂ ਦੇ ਨਾਲ ਉਹ ਪੱਗ ਲੈ ਕੇ ਜਾ ਸਕਦੇ ਸੀਗੇ, ਪਰ ਉਹਨਾਂ ਨੇ ਇਉਂ ਲੱਗ ਰਿਹਾ ਕਿ ਜਿਵੇਂ ਸਾਰੀ ਇਹ ਜੋ ਕੁਛ ਚੱਲਿਆ ਉਸ ਕਾਰਵਾਈ ਨੂੰ ਆਪਣੇ ਹੱਥੋਂ ਜਾਣ ਦਿੱਤਾ ਤੇ ਅਕਾਲੀ ਦਲ ਦੇ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਸੌਂਪ ਦਿੱਤਾ ਜੀ। ਪ੍ਰਕਾਸ਼ ਸਿੰਘ ਬਾਦਲ ਜਿਵੇਂ ਪਿਛਲੇ ਦਿਨਾਂ ਤੋਂ ਨਹੀਂ ਆ ਰਹੇ ਵਿਧਾਨ ਸਭਾ ਦੇ ਵਿੱਚ, ਪਿਛਲੀ ਵਾਰੀ ਵੀ ਉਹ ਜਿਹੜਾ ਜੀ ਉਹ ਨਹੀਂ ਆਏ ਜਦੋਂ ਸਰਕਾਰ ਦਾ ਪਹਿਲਾ ਜਿਹੜਾ ਸਮਾਗਮ ਸੀਗਾ, ਉਦੋਂ ਵੀ ਜਦੋਂ ਉਹਨਾਂ ਨੂੰ ਪੰਥਕ ਮੁੱਦਾ ਜਿਹੜਾ ਜੀ ਇਹ ਭਖਦਾ ਦਿਸਿਆ ਪੱਗ ਵਾਲਾ, ਤੇ ਉਹ ਝੱਟ ਦੇਣੀ ਹਸਪੀਟਲ ਵੀ ਪਹੁੰਚ ਗਏ, ਸਭ ਤੋਂ ਪਹਿਲਾਂ ਪਹੁੰਚ ਗਏ ਔਰ ਸਾਰੀ ਜਿਹੜੀ ਕਾਰਵਾਈ ਸੀ ਉਹਨੂੰ ਆਪਣੇ ਘਰ ਬੈਠ ਕੇ ਇਹ ਕਿਹਾ ਜਾ ਰਿਹਾ ਜੀ ਕਿ ਉਹ ਮਿੰਟ ਦੇ ਉੱਤੇ ਡਿਕਟੇਸ਼ਨ ਜਿਹੜੀਆਂ ਉਹ ਦੇ ਰਹੇ ਸੀ, ਸਾਰੀ ਕਾਰਵਾਈ ਵੇਖ ਵੀ ਰਹੇ ਸੀਗੇ ਤੇ ਅੱਗੋਂ ਜਿਹੜੀਆਂ ਹਦਾਇਤਾਂ ਨੇ ਉਹ ਵੀ ਜਾਰੀ ਕਰ ਰਹੇ ਸੀ ਕਿ ਹੁਣ ਜਿਹੜਾ ਜੀ ਉਹ ਕੀ ਕੀਤਾ ਜਾਣਾ ਚਾਹੀਦਾ। ਇਹ ਸਭ ਪਾਸੇ ਤੋਂ ਜਿਹੜੀ ਕਾਂਗਰਸ ਹੈ ਉਹ ਫਿਕਰਮੰਦ ਹੈ ਕਿ ਦੋਏ ਧਿਰਾਂ ਜਿਹੜੀਆਂ ਜੀ ਆਪ ਕੱਟੜ ਵਿਰੋਧੀ ਜਿਹੜੀਆਂ ਇਹ ਇਕੱਠੀਆਂ ਕਿਵੇਂ ਹੋ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤਾਂ ਦੋਵਾਂ ਪਾਰਟੀਆਂ ਦੇ ਦਰਮਿਆਨ ਮਿਲੀ ਭੁਗਤ ਹੋਣ ਦੇ ਜਿਹੜੇ ਆ ਜੀ ਉਹ ਦੋਸ਼ ਲਾਏ ਨੇ। ਸਪੀਕਰ ਦੀ ਮਦਦ ਨਾਲ ਹਾਕਮ ਧਿਰ ਵੱਲੋਂ ਕੀਤੀ ਗਈ ਇਸ ਸਖਤੀ ਦੇ ਦੌਰਾਨ ਅਕਾਲੀ ਵਿਧਾਇਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੀ ਬਿਲਕੁਲ ਜਿਹੜਾ ਜੀ ਉਹ ਮਦਦ ਕਰਦੇ ਦਿਸੇ। ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਜਿਹੜੇ ਜੀ ਉਹ ਉਹਨਾਂ ਦੇ ਨਾਲ ਧਰਨੇ ਦੇ ਉੱਤੇ ਪਹਿਲਾਂ ਜਾ ਕੇ ਸ਼ਾਮਲ ਹੋ ਗਏ। ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਜਿਹੜੇ ਸਿਆਸੀ ਵੀ ਨੇ, ਬੁਲਾਰੇ ਵੀ ਨੇ, ਉਹਨਾਂ ਨੂੰ ਪਹਿਲਾਂ ਹੀ ਜਿਵੇਂ ਪਾਸੇ ਕਰਤਾ ਸੀਗਾ ਵਿਧਾਨ ਸਭਾ ਦੇ ਵਿੱਚੋਂ, ਜਿਹੜਾ ਜੀ ਉਹ ਸਾਈਡ ਤੇ ਕਰਤਾ ਦਿੱਤਾ। ਸੋ ਇਹ ਜਿਹੜੀ ਕੋਸ਼ਿਸ਼ ਸੀਗੀ ਅਕਾਲੀ ਦਲ ਦੀ ਉਹਦੇ ਢਏ ਇਹ ਤਾਂ ਨਹੀਂ ਜਿਹੜਾ ਜੀ ਉਹ ਦੋ ਚੜੇ, ਪਰ ਬਾਕੀ ਜਿਹੜੇ MLA ਸੀਗੇ, ਕਿਉਂਕਿ ਬਹੁਤੇ ਜਿਹੜੇ ਆਮ ਆਦਮੀ ਪਾਰਟੀ ਦੇ MLA ਨੇ ਉਹ ਗੈਰ ਸਿਆਸੀ ਪਰਿਵਾਰਾਂ ਦੇ ਵਿੱਚੋਂ ਆਏ ਹੋਏ ਨੇ, ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਬਹੁਤਾ ਕੁਛ ਪਤਾ ਨੀ ਗਾ, ਪਰ ਇੰਨਾ ਜ਼ਰੂਰ ਹੈ ਕਿ ਫੂਲਕਾ ਸਾਹਿਬ ਦੀ ਜਿਹੜੀ ਚੁਸਤੀ ਹੈ ਜੀ ਉਹ ਧਰੀ ਧਰਾਈ ਰਹਿ ਗਈ ਔਰ ਇੱਥੇ ਅਕਾਲੀ ਦਲ ਜਿਹੜਾ ਸੀਗਾ ਜੀ ਉਹ ਬੱਲੇ ਬੱਲੇ ਕਰਾ ਗਿਆ। ਖਬਰਾਂ ਸਾਰੀਆਂ ਜਿਹੜੀਆਂ ਸੀਗੀਆਂ ਉਹ ਅਕਾਲੀ ਦਲ ਬਟੋਰ ਗਿਆ
ਤੇ ਉਹ ਬਾਕੀ ਰਹਿ ਗਏ ਭਾਅ ਪੁੱਛਦੇ। ਉਹ ਜਿਹੜੇ ਹਾਲਾਤ ਸੀਗੇ ਉਹ ਫੂਲਕਾ ਸਾਹਿਬ ਦੇ ਬਣੇ। ਪਰ ਜਿਹੜੀ ਕਾਂਗਰਸ ਹੈ ਜੀ ਉਹ ਇਸ ਗੱਲ ਨੂੰ ਲੈ ਕੇ ਥੋੜੀ ਫਿਕਰਮੰਦ ਹੈ ਕਿ ਇਹ ਦੋਵੇਂ ਧਿਰਾਂ ਜਿਹੜੀਆਂ ਉਹ ਇਕੱਠੀਆਂ ਕਿਵੇਂ ਹੋ ਗਈਆਂ। ਅੱਜ ਜਿਹੜਾ ਜੀ ਵਿਧਾਨ ਸਭਾ ਦਾ ਲਾਸਟ ਦਿਨ ਹੈ, ਦੇਖਣਾ ਹੋਊਗਾ ਕਿ ਅੱਜ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਉਹ ਕੀ ਕਾਰਵਾਈ ਇਹ ਧਿਰਾਂ ਪਾਉਂਦੀਆਂ ਨੇ ਜੀ। ਤੇ ਵੈਸੇ ਅਕਾਲੀ ਦਲ ਤਾਂ ਉਸੇ ਬੰਦੇ ਦੀ ਪੱਗ ਲੈ ਕੇ ਗਏ ਆ ਜਿਸ ਦੀਆਂ ਉਹਨਾਂ ਨੇ ਡਾਂਗਾ ਮਾਰ ਕੇ ਆਪਣੇ ਕਾਰਜਕਾਲ ਦੌਰਾਨ ਕਈ ਵਾਰੀ ਪੱਗ ਲਾਈ ਆ। ਬਿਲਕੁਲ ਜੀ, ਇੱਕ ਲਫ਼ਜ਼ ਬੜਾ ਕਰੋੜ ਕੇ ਬੋਲ ਰਹੇ ਸੀਗੇ ਬਿਕਰਮ ਸਿੰਘ ਮਜੀਠੀਆ ਹੋਰੀ ਕਿ ਉਹ ਰੰਗਰੇਟੇ ਗੁਰੂ ਕੇ ਬੇਟੇ ਨੇ ਨਿਰਮਲ ਸਿੰਘ ਖਾਲਸਾ। ਇਹ ਰੰਗਰੇਟਾ ਉਦੋਂ ਵੀ ਸੀ ਜੀ, ਉਦੋਂ ਵੀ ਗੁਰੂ ਕਾ ਬੇਟਾ ਸੀਗਾ। ਜਿਹੜੇ ਨਿਰਮਲ ਸਿੰਘ ਨੂੰ ਨੇੜੇ ਤੋਂ ਜਾਣਦੇ ਨੇ ਕਿਉਂਕਿ ਬੇਰੁਜ਼ਗਾਰ ਯੂਨੀਅਨ ਦਾ ਉਹ ਪ੍ਰੈਜ਼ੀਡੈਂਟ ਰਿਹਾ, ਚੰਗਾ ਬੁਲਾਰਾ, ਸੰਘਰਸ਼ਸ਼ੀਲ ਯੋਧਾ। ਅਸਲ ਦੇ ਵਿੱਚ ਬਹੁਤ ਲੰਬੀ ਲੜਾਈ ਉਹਨੇ ਬੇਰੁਜ਼ਗਾਰਾਂ ਦੇ ਵਾਸਤੇ ਲੜੀ ਆ। ਉਹਦੇ ਜਿਹੜੇ ਮੌਰ ਨੇ, ਮੋਢੇ ਨੇ, ਜੇ ਉਹ ਦੇਖੋ ਤੇ ਉੱਥੇ 16 17 ਟਾਂਕੇ ਲੱਗੇ ਹੋਏ ਆ ਕਿਉਂਕਿ ਪੁਲਿਸ ਦੀਆਂ ਡਾਂਗਾਂ ਦੇ ਨਾਲ ਉਹਦਾ ਸਾਰਾ ਸਰੀਰ ਜਿਹੜਾ ਜੀ ਉਹ ਛਿੱਲਿਆ ਹੋਇਆ। ਇਹ ਕਿਸੇ ਹੋਰ ਨੇ ਨਹੀਂ, ਜਿਹੜੇ ਕੱਲ ਉਹਨੂੰ ਰੰਗਰੇਟਾ ਗੁਰੂ ਕਾ ਬੇਟਾ ਦੱਸ ਰਹੇ ਸੀ ਉਹਨਾਂ ਦੀ ਸਰਕਾਰ ਨੇ ਇਹ ਜਿਹੜੇ ਆ ਜੀ ਉਹ ਕੁੱਟੇ ਆ। ਨਿਰਮਲ ਸਿੰਘ ਦੀ ਪੱਗ ਪਹਿਲਾਂ ਵੀ ਕਈ ਵਾਰੀ ਜਿਹੜੀ ਆ ਜੀ ਉਹ ਲਾਹੀ ਆ ਪਿਛਲੇ 10 ਸਾਲਾਂ ਦੇ ਦੌਰਾਨ। ਕੱਲ ਜਿਵੇਂ ਬਿਕਰਮ ਸਿੰਘ ਮਜੀਠੀਆ ਹੋਰੀ ਪੱਗ ਹੱਥਾਂ ਦੇ ਵਿੱਚ ਚੁੱਕੀ ਫਿਰਦੇ ਸੀਗੇ, ਵੇਖ ਕੇ ਉਹਨੂੰ ਬੜੀ ਹੈਰਾਨਗੀ ਜਿਹੜੀ ਹੋ ਰਹੀ ਸੀਗੀ ਕਿ ਸਿਆਸਤ ਜਿਹੜੀ ਆ ਉਹ ਕੇਸ ਪੱਧਰ ਤੱਕ ਦੇ ਡਰਾਮੇ ਕਰਵਾ ਦਿੰਦੀ ਹੈ ਜੀ। ਅਗਲੀ ਆਪਾਂ ਜੇ ਇਸ ਦੇ ਨਾਲ ਜੁੜੀ ਹੋਈ ਗੱਲ ਕਰੀਏ ਵੀ ਆਮ ਆਦਮੀ ਪਾਰਟੀ, ਜਿੱਦਾਂ ਤੁਸੀਂ ਵੀ ਦੱਸਿਆ ਵੀ ਬਹੁਤੇ ਜਿਹੜੇ ਇਹਨਾਂ ਵਿੱਚੋਂ ਨਵੇਂ ਜਿਹੜੇ ਵਿਧਾਇਕ ਬਣੇ ਆ ਉਹਨਾਂ ਦੇ ਪਰਿਵਾਰ ਜਿਹੜੀ ਅਸੈਂਬਲੀ ਦੀ ਕਾਰਵਾਈ ਦੇਖਣ ਦੇ ਲਈ ਗਏ ਹੋਏ ਸੀ, ਪਰ ਜੋ ਉੱਥੇ ਡਰਾਮਾ, ਜੋ ਖਿੱਚਾ ਤਾਣ, ਧੱਕਾ ਮੁੱਕੀ ਦੇਖੀ ਆ, ਬੱਚੇ ਕਾਫੀ ਕਹਿੰਦੇ ਡਰੇ ਹੋਏ ਤੇ ਸਹਿਮੇ ਹੋਏ ਪਾਏ ਗਏ ਨੇ। ਬਿਲਕੁਲ ਜੀ, ਕਿਉਂਕਿ ਬੱਚਿਆਂ ਦੇ ਵਾਸਤੇ ਤਾਂ ਵਿਧਾਨ ਸਭਾ ਜਾਂ ਲੋਕ ਸਭਾ ਜਿਹੜੀ ਹੈ ਨਾ ਜੀ ਉਹ ਬੜੀ ਇੰਟਰਸਟਿੰਗ ਜਗ੍ਹਾ ਹੈ ਕਿ ਇੱਥੇ ਪਾਰਟੀਆਂ ਜਿਹੜੀਆਂ ਉਹ ਬਹਿਸ ਕਿਵੇਂ ਕਰਦੀਆਂ ਨੇ, ਇੱਥੇ ਲੋਕਾਂ ਦੇ ਵਾਸਤੇ ਕਾਨੂੰਨ ਕਿਵੇਂ ਬਣਾਏ ਜਾਂਦੇ ਨੇ, ਵਿਰੋਧੀ ਧਿਰਾਂ ਉਹਦਾ ਵਿਰੋਧ ਕਿਵੇਂ ਕਰਦੀਆਂ ਨੇ, ਬਹਿਸ ਦੇ ਵਿੱਚ ਪਾਰਟੀਸਪੇਟ ਕਿਵੇਂ ਕੀਤਾ ਜਾਂਦਾ, ਸਪੀਕਰ ਦਾ ਰੋਲ ਕੀ ਹੁੰਦਾ, ਕਿਹੜੇ ਤਰੀਕੇ ਦੇ ਨਾਲ ਉਹ ਸੈਸ਼ਨ ਨੂੰ ਜਿਹੜਾ ਜੀ ਉਹ ਚਲਾਉਂਦਾ। ਇਹੀ ਵੇਖਣ ਦੇ ਵਾਸਤੇ ਅਕਸਰ ਬੱਚੇ ਛੁੱਟੀਆਂ ਦੇ ਵਿੱਚ ਜਿਹੜਾ ਜੀ ਉਹ ਜਾਂਦੇ ਨੇ ਤੇ ਜਿਹੜੇ ਉੱਥੋਂ ਚੁਣੇ ਜਾਂਦੇ ਵਿਧਾਇਕ ਨੇ ਉਹਨਾਂ ਦੇ ਪਰਿਵਾਰ ਵੀ ਅਕਸਰ ਕਿਤੇ ਕਿਤਾਈ ਜਿਹੜੇ ਨਜ਼ਰ ਆਉਂਦੇ ਨੇ ਜਿਹੜੀ ਦਰਸ਼ਕ ਗੈਲਰੀ ਆ ਉਹਦੇ ਵਿੱਚ ਵੇਖਣ ਦੇ ਵਾਸਤੇ। ਜੈ ਕਿਸ਼ਨ ਰੋੜੀ ਨੇ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਦੀ 9 ਸਾਲਾਂ ਦੀ ਧੀ ਪ੍ਰਨੀਤ ਕੌਰ ਆਪਣੀ ਮਾਂ ਤੇ ਛੋਟੇ ਭਰਾ ਸੁਖਦਿਆਲ ਸਿੰਘ ਦੇ ਨਾਲ ਵਿਧਾਨ ਸਭਾ ਦੇ ਵਿੱਚ ਆਪਣੇ ਪਿਤਾ ਨੂੰ ਬਜਟ ਸੈਸ਼ਨ ਦੇ ਵਿੱਚ ਹਿੱਸਾ ਲੈਂਦਿਆਂ ਵੇਖਣ ਆਏ ਸੀ। ਦੋਵੇਂ ਭੈਣ ਭਰਾਵਾਂ ਦੀ ਉਮਰ ਜਿਹੜੀ 12 ਸਾਲ ਤੋਂ ਘੱਟ ਹੋਣ ਕਰਕੇ ਉਹ ਸਦਨ ਦੇ ਵਿੱਚ ਤਾਂ ਨਹੀਂ ਜਾ ਸਕੇ, ਪਰ ਸੈਸ਼ਨ ਸ਼ੁਰੂ ਹੋਣ ਤੋਂ ਥੋੜੀ ਦੇਰ ਬਾਅਦ ਚੀਕ ਝਾੜਾ ਸੁਣ ਕੇ ਉਹ ਘਬਰਾ ਗਏ। ਜਦੋਂ ਭੱਜ ਕੇ ਸਦਨ ਦੇ ਦਰਵਾਜ਼ੇ ਵੱਲ ਗਏ ਤਾਂ ਉਹਨਾਂ ਦੇ ਪਿਤਾ ਨੂੰ 5-6 ਮਾਰਸ਼ਲ ਜਿਹੜੇ ਸੀਗੇ ਜੀ ਉਹ ਧੂ ਕੇ ਬਾਹਰ ਕੱਢ ਰਹੇ ਸੀਗੇ। ਜਿਹੜੀ ਉਹਨਾਂ ਦੀ ਪਤਨੀ ਸੀ ਉਹਨੇ ਆਪਣੇ ਬੱਚਿਆਂ ਨੂੰ ਜਿਹੜਾ ਜੀ ਉਹ ਸਾਈਡ ਦੇ ਉੱਤੇ ਇੱਕ ਖੂੰਜੇ ਦੇ ਵਿੱਚ ਨਾਲ ਲੈ ਕੇ ਉਹਨਾਂ ਦੇ ਉੱਤੇ ਰੱਟੀ ਰਹੀ ਕਿ ਕਿਤੇ ਇਹਨਾਂ ਦੇ ਉੱਤੇ ਵੀ ਇਹ ਮਾਰਸ਼ਲ ਜਿਹੜੀ ਆ ਕਾਰਵਾਈ ਨਾ ਕਰ ਦੇਣ। ਉਹਨੂੰ ਲੱਗਿਆ ਕਿ ਜੇ ਉਹਦੇ ਪਤੀ ਨੂੰ ਕੱਢ ਰਹੇ ਆ ਤੇ ਬੱਚਿਆਂ ਨੂੰ ਤੇ ਉਹਨਾਂ ਨੂੰ ਵੀ ਸ਼ਾਇਦ ਇਸੇ ਹੀ ਤਰੀਕੇ ਦੇ ਨਾਲ ਬਾਹਰ ਕੱਢਿਆ ਜਾਊਗਾ। ਨਿਰਮਲ ਸਿੰਘ ਖਾਲਸਾ ਜਿਨ੍ਹਾਂ ਦੀ ਪੱਗ ਮਾਰਸ਼ਲਾਂ ਨੇ ਲਾਹੀ, ਉਹਨੇ ਇਹ ਕਿਹਾ ਜੀ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਵਿਧਾਨ ਸਭਾ ਦੀ ਕਾਰਵਾਈ ਵੇਖਣ ਆਏ ਸੀਗੇ, ਪਰ ਜੋ ਕੁਝ ਉੱਥੇ ਹੋਇਆ ਉਹ ਵੇਖ ਕੇ ਉਹਨਾਂ ਸਾਰਿਆਂ ਨੂੰ ਝਟਕਾ ਲੱਗਿਆ ਕਿ ਉਹਨਾਂ ਨੇ ਤਾਂ ਕਦੀ ਸੋਚਿਆ ਹੀ ਨਹੀਂ ਸੀ ਕਿ ਇਹ ਹਾਲਾਤ ਵੀ ਜਿਹੜੇ ਬਣ ਸਕਦੇ ਆ। ਵਿਧਾਇਕਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਮਨਜੀਤ ਸਿੰਘ ਬਲਾਸਪੁਰੀ ਦੇ ਬੱਚੇ ਤੇ ਰਿਸ਼ਤੇਦਾਰ ਵੀ ਜਿਹੜੇ ਆਏ ਹੋਏ ਸੀਗੇ, ਉਹ ਬਹਿਸ ਸ਼ੁਰੂ ਹੋਣ ਦੀ ਉਡੀਕ ਕਰ ਰਹੇ ਸੀਗੇ, ਪਰ ਉੱਥੇ ਬਹਿਸ ਦੀ ਜਗ੍ਹਾ ਤੇ ਉੱਤੇ ਧੂ ਘੜੀਸ ਤੇ ਗਾਲ ਮਗਾਲੀ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ। ਬੱਚੇ ਕਹਿੰਦੇ ਅਸੀਂ ਤਾਂ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚ ਸਕਦੇ ਕਿ ਇੱਥੇ ਵਿਧਾਇਕਾਂ ਦੇ ਨਾਲ ਇਹ ਕੁਝ ਹੋ ਸਕਦਾ ਹੈ ਤੇ ਵਿਧਾਨ ਸਭਾ ਦੇ ਵਿੱਚ ਇਹ ਹਾਲਾਤ ਜਿਹੜੇ ਆ ਜੀ ਉਹ ਬਣ ਸਕਦੇ ਆ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਨਵੀਂ ਜਨਰੇਸ਼ਨ ਆ ਉਹ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੁੰਦੀ, ਉਹ ਸਮਝਦੀ ਆ ਕਿ ਸਿਆਸਤ ਇੱਕ ਗੰਦੀ ਖੇਡ ਹੋ ਗਈ ਆ। ਹੁਣ ਇਹ ਬੱਚੇ ਜਿਨ੍ਹਾਂ ਨੇ ਵਿਧਾਨ ਸਭਾ ਦਾ ਇਹ ਸੈਸ਼ਨ ਦੇਖ ਲਿਆ, ਮਾਰਸ਼ਲ ਜਿਹੜੇ ਸੀਗੇ ਉਹ ਜਿਵੇਂ ਧੂ ਕੇ ਔਰਤਾਂ ਨੂੰ ਬਾਹਰ ਕੱਢਦੇ, ਪੱਗਾਂ ਲਾ ਕੇ ਠੁੱਡਿਆਂ ਵਾਲੇ ਜਿਹੜੇ ਸੀਗੇ ਜੀ ਉਹ ਦੇਖ ਲਿਆ, ਤੇ ਉਹ ਕਿਵੇਂ ਚਾਹਣਗੇ ਕਿ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਆਇਆ ਜਾਵੇ। ਉਂਝ ਵੀ ਬੱਚਿਆਂ ਦੇ ਮਨਾਂ ਦੇ ਉੱਤੇ ਜਿਹੋ ਜਿਹਾ ਛੋਟੇ ਹੁੰਦਿਆਂ ਪ੍ਰਭਾਵ ਪੈ ਜਾਂਦਾ, ਅਕਸਰ ਇਹ ਕਿਹਾ ਜਾਂਦਾ ਕਿ ਉਹ ਪੂਰੀ ਉਮਰ ਦੇ ਵਾਸਤੇ ਜਿਹੜਾ ਜੀ ਉਹ ਰਹਿ ਜਾਂਦਾ। ਤੋ ਇਹ ਜੋ ਕੁਛ ਅੱਜ ਅਖਬਾਰਾਂ ਦੇ ਵਿੱਚ ਮੁੱਖ ਪੰਨਿਆਂ ਦੇ ਉੱਤੇ ਜਗ੍ਹਾ ਜਿਹੜੀ ਆ ਜੀ ਉਹ ਬਣੀ ਹੋਈ ਆ, ਟੈਲੀਵਿਜ਼ਨਾਂ ਦੇ ਉੱਤੇ
जिस किस्म के नाल विधान सभा का यह सारा कुछ विखाया गया, उन्हें जिहड़ी डेमोक्रेसी है जी उहनूं शर्मसार करके रख दिता कि ये डेमोक्रेसी की जगह जिहड़ी है जी वो डांगोक्रेसी ने ले ली है। कैप्टन अमरिंदर सिंह होरी पंजाब के मुख मंत्री ने, वो चीफ ने ਜਿਹੜੇ विधान सभा ਦੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਸੀਗੀ ਕਿ ਪਿਛਲੇ ਦਿਨਾਂ ਤੋਂ ਜਦੋਂ ਵਾਦ ਵਿਵਾਦ ਸ਼ੁਰੂ ਹੋਇਆ ਤਾਂ ਉਹ ਕਮ ਸੇ ਕਮ ਸਪੀਕਰ ਜਿਹੜੇ ਨੇ ਉਹਨਾਂ ਨੂੰ ਕਹਿੰਦੇ ਕਿ ਵਿਰੋਧੀ ਧਿਰਾਂ ਨੂੰ ਆਪਣੇ ਕੋਲ ਸੱਦ ਕੇ ਪੰਜਾਬ ਦਾ ਕੰਮਕਾਰ ਜਿਹੜਾ ਜੀ ਉਹਨਾਂ ਨੂੰ ਕਹੋ ਕਿ ਹੋਣ ਦਿਓ, ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਊਗਾ। ਗੱਲ ਤਾਂ ਇੰਨੀ ਕੁ ਸੀ ਨਾ, ਰਿਕੋਗਨਾਈਜੇਸ਼ਨ ਤਾਂ ਵਿਰੋਧੀ ਧਿਰਾਂ ਵੀ ਭਾਲਦੀਆਂ ਨੇ। ਸਪੀਕਰ ਹੋਰਾਂ ਨੇ ਇਹ ਜ਼ਿੰਮੇਵਾਰੀ ਹੀ ਨਹੀਂ ਸਮਝੀ ਕਿ ਉਹ ਵਿਧਾਨ ਸਭਾ ਦੇ ਸਪੀਕਰ ਨੇ, ਕਾਂਗਰਸ ਦੇ ਨਹੀਂ। ਜਿਹੜੀ ਕਹਾਣੀ ਜਿੱਥੋਂ ਅਸਲ ਦੇ ਵਿੱਚ ਜਿਹੜੀ ਆ ਜੀ ਉਹ ਸਾਰੀ ਦੀ ਸਾਰੀ ਵਿਗੜੀ ਆ। ਸੋ ਇਹ ਡਿਕਟੇਟਰਸ਼ਿਪ ਜਿਹੜੀ ਆ ਜੀ ਉਹ ਕੱਲ ਬਿਲਕੁਲ ਕਲੀਅਰ ਤੌਰ ਦੇ ਉੱਤੇ ਨਜ਼ਰ ਆਈ। ਇਉਂ ਨਹੀਂ ਸੀ ਹੋਣਾ ਚਾਹੀਦਾ। ਸਰਕਾਰ ਦਾ ਅਜੇ ਟਰਮ ਜਿਹੜੀ ਆ ਜੀ ਸ਼ੁਰੂ ਹੋਈ ਆ, 3 ਮਹੀਨੇ ਸਰਕਾਰ ਬਣੀ ਨੂੰ ਜਿਹੜੇ ਹੋਏ ਆ, 5 ਸਾਲ ਉਹਨਾਂ ਨੇ ਸਰਕਾਰ ਚਲਾਉਣੀ ਆ। ਇਉਂ ਜਿਸ ਕਿਸਮ ਦੇ ਨਾਲ ਦੁਸ਼ਮਣਾਂ ਵਾਂਗੂ ਕੱਲ ਜਿਹੜੇ ਜੀ ਉਹ ਪੇਸ਼ ਆਏ ਆ, ਤੇ ਇੱਥੋਂ ਜਿਹੜੇ ਪੰਜਾਬ ਦੇ ਭਵਿੱਖ ਦੇ ਵਾਸਤੇ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਬਹੁਤ ਵੱਡੇ ਲੱਗ ਰਹੇ ਆ ਕਿ ਕਿਹੋ ਜੀ ਸ਼ੁਰੂਆਤ ਹੋ ਗਈ ਇਹ। ਜੀ ਖਬਰ ਤੇ ਨਜ਼ਰ ਇਦਾਂ ਹੀ ਜਾਰੀ ਰਹੇਗਾ। ਹੁਣ ਸੁਣਦੇ ਹਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿਸ਼ੇਸ਼ ਸਪਾਂਸਰਜ਼ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲਿਆਂ ਦਾ ਸੰਦੇਸ਼। ਆਪਣੇ ਪੰਜਾਬੀਆਂ ਦੀ ਸਾਊਥ ਵੈਸਟ ਫਾਰਮੇਸੀ ਜੋ ਕਿ ਖੁੱਲ ਚੁੱਕੀ ਹੈ ਪੈਨਮਾ ਲੇਨ ਤੇ ਵਾਈਬਲ ਰੋਡ ਦੇ ਕਾਰਨਰ ਤੇ ਐਲਬਰਟਸਨ ਵਾਲੇ ਪਲਾਜ਼ੇ ਦੇ ਵਿੱਚ 3400 ਪੈਨਮਾ ਲੇਨ ਬੇਕਰਸਫੀਲਡ। ਚੀਫ ਫਾਰਮਾਸਿਸਟ ਜਸਵਿੰਦਰ ਕੌਰ ਹੁਣਾਂ ਦੀ ਅਗਵਾਈ ਵਿੱਚ ਸਾਊਥ ਵੈਸਟ ਫਾਰਮੇਸੀ ਤੁਹਾਡੀ ਹਰ ਤਰ੍ਹਾਂ ਦੀ ਦਵਾਈਆਂ ਦੀ ਜ਼ਰੂਰਤ ਪੂਰੀ ਕਰਦੀ ਹੈ। ਇਹ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਸੈਪਟ ਕਰਦੇ ਹਨ। ਇਹਨਾਂ ਦੇ ਕੋਲੋਂ ਤੁਸੀਂ ਕੇਨਜ਼, ਡਾਇਬੀਟਿਕ ਮਸ਼ੀਨਜ਼, ਡਾਇਬੀਟਿਕ ਸ਼ੂਜ਼, ਵਾਕਰਜ਼ ਅਤੇ ਹਰ ਤਰ੍ਹਾਂ ਦੀਆਂ ਮੈਡੀਕਲ ਸਪਲਾਈਜ਼ ਲੈ ਸਕਦੇ ਹੋ। ਪੰਜਾਬੀ ਵਿੱਚ ਗੱਲ ਕਰਦੇ ਨੇ ਤੇ ਤੁਹਾਨੂੰ ਦਵਾਈ ਬਾਰੇ ਚੰਗੀ ਤਰ੍ਹਾਂ ਸਮਝਾ ਦਿੰਦੇ ਹਨ। ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ ਤੁਹਾਡੇ ਡਾਕਟਰ ਜਾਂ ਤੁਹਾਡੀ ਪੁਰਾਣੀ ਫਾਰਮੇਸੀ ਦੇ ਨਾਲ ਸੰਪਰਕ ਕਰਕੇ ਤੁਹਾਡੀ ਦਵਾਈ ਤੁਹਾਡੇ ਘਰ ਤੱਕ ਫ੍ਰੀ ਡਿਲੀਵਰ ਕਰ ਦਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਸਾਊਥ ਵੈਸਟ ਫਾਰਮੇਸੀ 6618375700। ਇਹਨਾਂ ਦੀ ਦੂਜੀ ਲੋਕੇਸ਼ਨ ਡਾਊਨਟਾਊਨ ਫਾਰਮੇਸੀ 2700 ਐਫ ਸਟਰੀਟ ਬੇਕਰਸਫੀਲਡ ਵਿਖੇ ਸਥਿਤ ਹੈ। ਸਾਊਥ ਵੈਸਟ ਫਾਰਮੇਸੀ 3400 ਪੈਨਮਾ ਲੇਨ ਸਵੀਟ ਐਲ ਬੇਕਰਸਫੀਲਡ 661 837 5700। ਸਾਊਥ ਵੈਸਟ ਫਾਰਮੇਸੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਫਿਰ ਮੁੜ ਸਵਾਗਤ ਹੈ ਤੇ ਆਓ ਹੁਣ ਆਪਾਂ ਅਗਲੀਆਂ ਖਬਰਾਂ ਦੇ ਵੱਲ ਵਧਦੇ ਹਾਂ। ਅਗਲੀ ਆਪਾਂ ਗੱਲ ਕਰੀਏ ਬਲਤੇਜ ਪੰਨੂ ਜੀ ਵੀ ਜਿਹੜੀ ਇਸ ਟਾਈਮ ਸੱਤਾਧਾਰੀ ਆ ਸੈਂਟਰ ਦੇ ਵਿੱਚ ਉਹਨਾਂ ਦੇ ਵੱਲੋਂ ਰਾਮ ਤੇ ਜਿਹੜੇ ਵਿਰੋਧੀਆਂ ਦੇ ਵੱਲੋਂ ਮੀਰਾ ਖੜੀ ਕਰ ਦਿੱਤੀ ਗਈ ਆ। ਬਿਲਕੁਲ ਜੀ, ਜਿਹੜੇ ਐਕਚੁਅਲੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ, ਜਿਸ ਕਿਸਮ ਦੇ ਨਾਲ ਉਹਨਾਂ ਨੇ ਇਹ ਨਾਮ ਜਿਹੜਾ ਜੀ ਪਿਛਲੇ ਦਿਨਾਂ ਤੋਂ ਬਿਲਕੁਲ ਚੁੱਪ ਕੀਤਿਆਂ ਰਾਮਨਾਥ ਕੋਵਿੰਦ ਹੋਰਾਂ ਦਾ ਸਾਹਮਣੇ ਲੈ ਆਂਦਾ, ਉਹਨਾਂ ਨੇ ਇੱਕ ਤੀਰ ਦੇ ਨਾਲ ਕਈ ਨਿਸ਼ਾਨੇ ਫੁੰਡਣ ਦਾ ਜਿਹੜਾ ਜੀ ਉਹ ਸੋਚਿਆ। ਇੱਕ ਤਾਂ ਉੱਤਰ ਪ੍ਰਦੇਸ਼ ਤੋਂ ਆ ਜਿਹੜੇ ਜੀ ਰਾਮਨਾਥ ਕੋਵਿੰਦ। ਉੱਤਰ ਪ੍ਰਦੇਸ਼ ਦੇ ਵਿੱਚ ਦਲਿਤ ਭਾਈਚਾਰਾ ਜਿਹੜਾ ਜੀ ਉਹ ਔਖਾ ਭਾਰਤੀ ਜਨਤਾ ਪਾਰਟੀ ਤੋਂ 2019 ਦੀਆਂ ਚੋਣਾਂ ਦੇ ਵਿੱਚ ਦਲਿਤ ਪੱਤਾ ਖੇਡਣ ਦੇ ਵਾਸਤੇ ਉਹਨਾਂ ਨੇ ਰਾਮਨਾਥ ਕੋਵਿੰਦ ਹੋਰਾਂ ਨੂੰ ਜਿਹੜਾ ਜੀ ਉਹ ਸਾਹਮਣੇ ਲਿਆਂਦਾ। ਕਾਂਗਰਸ ਤੇ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਵਿੱਚ ਪਾਟਕ ਵੀ ਜਿਹੜਾ ਜੀ ਉਹ ਪਿਆ। ਕੁਛ JDU ਦੇ ਵਿੱਚ ਜਿਹੜਾ ਸੰਨ ਲਾਉਣ 'ਚ ਕਾਮਯਾਬ ਰਹੀ ਭਾਰਤੀ ਜਨਤਾ ਪਾਰਟੀ, ਨਿਤਿਸ਼ ਕੁਮਾਰ ਹੋਰਾਂ ਨੂੰ ਨਾਲ ਤੋਰਨ ਦੇ ਵਿੱਚ ਸਫਲ ਹੋ ਗਈ ਭਾਰਤੀ ਜਨਤਾ ਪਾਰਟੀ, ਜਿਹਦੇ ਨਾਲ ਨਿਰਸੰਦੇਹ ਉਹਨਾਂ ਦੇ ਉਮੀਦਵਾਰ ਦੀ ਜਿਹੜੀ ਹੈ ਜੀ ਉਹ ਚੜ੍ਹਤ ਹੋ ਗਈ। ਇੱਕ ਕਿਸਮ ਦੇ ਨਾਲ ਵਿਰੋਧੀ ਧਿਰਾਂ ਜਿਹੜੀਆਂ ਸੀਗੀਆਂ ਜੀ ਉਹ ਕੱਲ ਬੈਠੀਆਂ ਦੇਰ ਨਾਲ। ਇਹ ਦੇਰ ਪਹਿਲਾਂ ਫੈਸਲਾ ਜਿਹੜਾ ਜੀ ਉਹ ਕਰਨਾ ਚਾਹੀਦਾ ਸੀ। 17 ਪਾਰਟੀਆਂ ਦੇ ਸਮਰਥਨ ਦੇ ਨਾਲ ਹੁਣ NDA ਦੇ ਦਲਿਤ ਆਗੂ ਦੇ ਮੁਕਾਬਲੇ ਦੇ ਉੱਤੇ ਦਲਿਤ ਆਗੂ ਜਿਹੜਾ ਜੀ ਉਹ ਲਿਆਂਦਾ ਗਿਆ। ਮੀਰਾ ਕੁਮਾਰੀ ਜਿਹੜੇ ਆ ਜੀ ਉਹ ਉਮੀਦਵਾਰ ਹੋਣਗੇ UPA ਦੇ ਔਰ 72 ਸਾਲਾਂ ਦੇ ਨੇ ਜੀ ਦੋਨੋਂ ਹੀ। ਜਿਹੜਾ ਇਹ ਫੈਸਲਾ ਕੱਲ ਲਿਆ ਗਿਆ ਇਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ, ਸੋਨੀਆ ਗਾਂਧੀ, ਗੁਲਾਮ ਨਬੀ ਆਜ਼ਾਦ, ਮਲਕਰਜਨ ਖੜਕੇ, ਸ਼ਰਦ ਪਵਾਰ, ਲਾਲੂ ਪ੍ਰਸਾਦ ਯਾਦਵ, ਅਹਿਮਦ ਪਟੇਲ, ਉਮਰ ਅਬਦੁੱਲਾ, ਸੀਤਾਰਾਮ ਯੇਚੂਰੀ, ਕਨੀਮੋਜ਼ੀ, ਇਹ ਜਿਹੜੇ ਜੀ ਸਾਰੇ ਦੇ ਸਾਰੇ ਹਾਜ਼ਰ ਸੀਗੇ। ਹੁਣ ਸਵਾਲ ਇਹ ਹੈ ਕਿ ਜਿਹੜਾ ਸਭ ਤੋਂ ਉੱਚ ਅਹੁਦਾ ਹੈ ਉਹਦੇ ਵਿੱਚ ਜਿਹੜਾ ਜੀ ਇਹ ਦਲਿਤ ਵਰਸਸ ਦਲਿਤ ਜਿਹੜੀ ਜੀ ਉਹ ਲੜਾਈ ਬਣਾ ਦਿੱਤੀ ਦੋਵਾਂ ਜਿਹੜੀਆਂ ਧਿਰਾਂ ਨੇ।
ਜਿਹੜੇ ਇਹ ਹੈਗੇ UPA ਵਾਲੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵਿਰੋਧੀ ਪਾਰਟੀਆਂ ਵੀ ਸਾਡੇ ਨਾਲ ਜਿਹੜਾ ਜੀ ਉਹ ਆਉਣਗੀਆਂ। ਉਹਨਾਂ ਕਿਹਾ ਕਿ ਉਹ ਕਿਸੇ ਤੋਂ ਪਰੇਸ਼ਾਨ ਨਹੀਂ। ਗੁਲਾਮ ਨਬੀ ਆਜ਼ਾਦ ਹੋਰਾਂ ਨੇ ਇਹ ਕਿਹਾ ਜੀ ਕਿ ਮੀਰਾ ਹੋਰਾਂ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਤੇ ਮੀਟਿੰਗ ਦੇ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਨੇ ਉਹਨਾਂ ਦਾ ਨਾਂ ਤਜਵੀਜ਼ ਕੀਤਾ। ਮੀਰਾ ਕੁਮਾਰ ਹੋਰੀ ਸਾਬਕਾ ਰੱਖਿਆ ਮੰਤਰੀ ਬਾਬੂ ਜਗਜੀਵਨ ਰਾਮ ਦੀ ਮਸ਼ਹੂਰ ਬੇਟੀ ਹੈ ਔਰ ਉਹ ਲੋਕ ਸਭਾ ਦੀ ਸਪੀਕਰ ਵੀ ਜਿਹੜੀ ਹੈ ਜੀ ਉਹ ਰਹੀ ਹੈ। ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਉਹ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਮਿਲ ਕੇ ਫੈਸਲੇ ਤੇ ਦੁਬਾਰਾ ਵਿਚਾਰ ਕਰਨ ਦੀ ਅਪੀਲ ਕਰਨਗੇ। ਮੀਰਾ ਕੁਮਾਰ ਦੇ ਐਲਾਨ ਤੋਂ ਬਾਅਦ ਬਸਪਾ ਮੁਖੀ ਮਾਇਆਵਤੀ ਨੇ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ NDA ਉਮੀਦਵਾਰ ਦੇ ਮੁਕਾਬਲੇ ਮੀਰਾ ਜਿਹੜੀ ਹੈ ਜੀ ਉਹ ਵਧੇਰੇ ਯੋਗ ਹੈ। ਮੀਰਾ ਨੂੰ ਲਿਆਉਣ ਦੇ ਨਾਲ ਕਾਂਗਰਸ ਤੇ ਉਹਦੇ ਨਾਲ ਜੁੜੀਆਂ ਧਿਰਾਂ ਇੱਕ ਗੱਲ ਦੇ ਵਿੱਚ ਤਕਰੀਬਨ ਕਾਮਯਾਬ ਰਹੀਆਂ ਨੇ ਕਿ ਜਿਹੜੀ ਪਿਛਲੇ ਦਿਨਾਂ ਤੋਂ ਕਿਰ ਰਹੀਆਂ ਸੀਗੀਆਂ ਉਹਦੇ ਨਾਲ ਜੁੜੀਆਂ ਹੋਈਆਂ ਧਿਰਾਂ ਮੁੱਠ 'ਚ ਰੇਤ ਵਾਂਗੂ ਉਹ ਹਾਲ ਦੀ ਘੜੀ ਉਹਨਾਂ ਨੇ ਜਿਹੜਾ ਜੀ ਉਹ ਰੋਕ ਲਈਆਂ ਨੇ। ਪਰ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਨਾਮ ਪਹਿਲਾਂ ਐਲਾਨਤਾ ਉਹਨੂੰ ਕੁਝ ਫਾਇਦਾ ਤਾਂ ਜਿਹੜਾ ਜੀ ਉਹ ਹੋਇਆ। ਹਾਂ, ਜਿੰਨਾ ਕੁ ਵੱਡਾ ਪੱਤਾ ਭਾਰਤੀ ਜਨਤਾ ਪਾਰਟੀ ਖੇਡਣਾ ਚਾਹੁੰਦੀ ਸੀ ਉਹਨੂੰ ਕਿਤੇ ਨਾ ਕਿਤੇ ਕਾਟ ਤਾਂ ਜਿਹੜੀ ਹੈ ਜੀ ਉਹ ਲੱਗੂਗੀ ਇਹਦੇ ਨਾਲ। ਪਰ ਜਿਵੇਂ ਮੈਂ ਕਿਹਾ ਜੀ ਕਿ ਇਹ ਲੜਾਈ ਜਿਹੜੀ ਹੈ ਜੀ ਦਲਿਤ ਉਮੀਦਵਾਰ ਵਰਸਸ ਦਲਿਤ ਉਮੀਦਵਾਰ ਜਿਹੜੀ ਹੈ ਜੀ ਉਹ ਬਣਾਤੀ ਗਈ ਆ, ਉਹਦੇ ਉੱਤੇ ਜਿਹੜੀ ਹੈ ਜੀ ਇਹ ਕੇਂਦਰਿਤ ਹੋ ਗਈ ਆ, ਜਿਹੜਾ ਕਿ ਇੱਕ ਚੰਗਾ ਸ਼ਗਨ ਜਿਹੜਾ ਉਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਡਿਜ਼ਰਵਿੰਗ ਕੈਂਡੀਡੇਟ ਜਿਹੜਾ ਜੀ ਉਹਨੂੰ ਮਿਲੇ ਤਾਂ ਇਹ ਜਿਹੜਾ ਜੀ ਬੈਟਰ ਹੁੰਦਾ ਬਜਾਏ ਇਹਦੇ ਕਿ ਇੱਕ ਉਮੀਦਵਾਰ ਦਾ ਮੁਕਾਬਲਾ ਕਰਨ ਦੇ ਵਾਸਤੇ ਉਹੋ ਜਿਹਾ ਉਮੀਦਵਾਰ ਜਿਹੜਾ ਜੀ ਉਹ ਲਿਆਂਦਾ ਜਾਂਦਾ ਜੀ। ਇੰਦਰਾ ਗਾਂਧੀ ਨੇ ਐਮਰਜੈਂਸੀ ਦੇ ਦੌਰਾਨ ਇੱਦਾਂ ਹੀ ਬਣਾਏ ਗਏ ਰਾਸ਼ਟਰਪਤੀ ਕੋਲੋਂ ਐਮਰਜੈਂਸੀ ਦੇ ਉੱਤੇ ਰਾਤੋਂ ਰਾਤ ਸਾਈਨ ਕਰਵਾ ਲਏ ਸੀ। ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਹ ਜਿਹੜੇ ਵੀ ਰਾਸ਼ਟਰਪਤੀ ਦੇ ਉਮੀਦਵਾਰ ਬਣਾਏ ਗਏ ਆ ਇਹਨਾਂ ਦਾ ਕੋਈ ਏਡਾ ਵੱਡਾ ਕੱਦ ਕਾਠ ਨਹੀਂ ਹੈਗਾ ਸਿਆਸੀ ਤੌਰ ਦੇ ਉੱਤੇ, ਇਹਨਾਂ ਤੋਂ ਕਿਹੋ ਜਿਹੀ ਉਮੀਦ ਹੋਵੇਗੀ? ਜਿਹੜੇ ਆਈ ਥਿੰਕ ਇੱਕ ਛੱਡ ਕੇ ਟਰਮ ਜਿਹੜੇ ਪਹਿਲਾਂ ਰਿਟਾਇਰ ਹੋਏ ਨੇ ਰਾਸ਼ਟਰਪਤੀ, ਜਿਹੜਾ ਦਾਅਵਾ ਕੀਤਾ ਗਿਆ ਸੀ ਕਿ ਪਹਿਲੇ ਔਰਤ ਜਿਹੜੇ ਉਹ ਰਾਸ਼ਟਰਪਤੀ ਨੇ, ਮੇਰਾ ਨਹੀਂ ਖਿਆਲ ਉਹਨਾਂ ਤੋਂ ਕੁਝ ਵੱਧ ਕੇ। ਹਾਂ, ਇੰਨਾ ਜ਼ਰੂਰ ਹੈ ਕਿ ਮਰਹੂਮ APJ ਅਬਦੁਲ ਕਲਾਮ ਹੋਰਾਂ ਵਰਗਾ ਜਿਹੜਾ ਜੀ ਮੁੜ ਕੇ ਕੋਈ ਇਸ ਅਹੁਦੇ ਦੇ ਉੱਤੇ ਆ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਜੀ। ਜਿਹੜੀ ਲਕੀਰ ਅਬਦੁਲ ਕਲਾਮ ਹੋਰੀ ਖਿੱਚ ਗਏ ਨੇ, ਜੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਜੀ ਉਹ ਕੰਮ ਕੀਤੇ, ਉਹਦੇ ਨੇੜੇ ਤੇੜੇ ਵੀ ਕੋਈ ਆ ਸਕੇ ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੋਊਗਾ। ਬਿਲਕੁਲ ਇਹ ਅਹੁਦਾ ਬਹੁਤ ਵੱਡਾ ਹੈ। ਆਈ ਥਿੰਕ ਪਹਿਲੀ ਤਾਂ ਗੱਲ ਇਹ ਕਿ ਜਿਹੜਾ ਜੀ ਇਹਦੇ ਉੱਤੇ ਸਰਬਸੰਮਤੀ ਬਣਨੀ ਚਾਹੀਦੀ ਸੀ। ਭਾਰਤੀ ਜਨਤਾ ਪਾਰਟੀ ਵਾਲੇ ਸਰਬਸੰਮਤੀ ਕਰਨੀ ਨਹੀਂ ਸੀ ਚਾਹੁੰਦੇ, ਸਰਬਸੰਮਤੀ ਥੋਪਣੀ ਚਾਹੁੰਦੇ ਸੀ ਕਿਉਂਕਿ ਉਹ ਵੱਖ-ਵੱਖ ਪਾਰਟੀਆਂ ਕੋਲੇ ਜਾ ਤਾਂ ਰਹੇ ਸੀ, ਉਮੀਦਵਾਰ ਨਹੀਂ ਆਪਣਾ ਦੱਸਦੇ ਸੀ, ਕਹਿੰਦੇ ਸੀ ਸਰਬਸੰਮਤੀ ਕਰ ਲਓ। ਹੁਣ ਜਿਹੜੀ ਕਾਂਗਰਸ ਦਾ ਸਟੈਂਡ ਉਹਦੇ ਉੱਤੇ ਬਿਲਕੁਲ ਸਹੀ ਹੈ, ਈਵਨ ਸ਼ਿਵ ਸੈਨਾ ਦਾ ਸਟੈਂਡ ਇਹਦੇ ਉੱਤੇ ਬਿਲਕੁਲ ਸਹੀ ਆ ਕਿ ਸਾਨੂੰ ਉਮੀਦਵਾਰ ਦੱਸੋ, ਉਮੀਦਵਾਰ ਦੱਸੋਗੇ ਤੇ ਸਰਬਸੰਮਤੀ ਦੀ ਗੱਲ ਕਰਾਂਗੇ ਨਾ। ਤੇ ਕਿਉਂਕਿ ਜੇ ਸਰਬਸੰਮਤੀ ਏਦਾਂ ਪਾਰਟੀਆਂ ਕਹਿ ਦੇਣ ਕਰ ਲਓ ਤੇ ਉਹ ਲਿਆ ਕੇ ਜਿਹੜਾ ਜੀ RSS ਦੇ ਮੁਖੀ ਨੂੰ ਖੜਾ ਕਰਨ ਦੇ, ਫਿਰ ਇਹਨਾਂ ਪਾਰਟੀਆਂ ਦੀ ਜਿਹੜੀ ਹੈ ਜੀ ਉਹ ਹੋਂਦ ਕੀ ਰਹਿੰਦੀ। ਕਾਂਗਰਸ ਨੂੰ ਇਹ ਉਮੀਦਵਾਰ ਜਾਂ ਕਾਂਗਰਸ ਦੀਆਂ ਜਿਹੜੀਆਂ ਹਮਾਇਤੀ ਪਾਰਟੀਆਂ ਨੇ ਉਹਨਾਂ ਨੂੰ ਇਹ ਉਮੀਦਵਾਰ ਐਲਾਨਣਾ ਹੀ ਪੈਣਾ ਸੀਗਾ ਜੀ, ਇਹ ਤੋਂ ਬਿਨਾਂ ਉਹਨਾਂ ਦੇ ਕੋਈ ਰਾਹ ਨਹੀਂ। ਇਹ ਗੱਲ ਠੀਕ ਹੈ ਕਿ ਜਿਹੜੇ ਮੀਰਾ ਕੁਮਾਰ ਹੋਰੀ ਨੇ ਜਾਂ ਜਿਹੜੇ ਰਾਮਨਾਥ ਹੋਰੀ ਨੇ, ਦੇਖੋ ਉਹਨਾਂ ਦੀ ਕਾਰਗੁਜ਼ਾਰੀ ਤਾਂ ਅਜੇ ਐਜ਼ ਏ ਪ੍ਰੈਜ਼ੀਡੈਂਟ ਵਜੋਂ ਜਿਹੜੀ ਹੈ ਜੀ ਉਹ ਵੇਖਣੀ ਹੋਊਗੀ। ਪਰ ਕੱਲ ਕਿਸੇ ਨੇ ਇੱਕ ਸਟਾਇਰ ਦੇ ਰੂਪ ਦੇ ਵਿੱਚ ਫੇਸਬੁੱਕ ਦੇ ਉੱਤੇ ਪਾਇਆ ਸੀ, ਪ੍ਰਸਿੱਧ ਨਾਟਕਕਾਰ ਨੇ, ਮੇਰੇ ਮਿੱਤਰ ਨੇ ਪਾਲੀ ਭੁਪਿੰਦਰ ਹੋਰੀ, ਉਹ ਕਹਿੰਦੇ ਰਾਸ਼ਟਰਪਤੀ ਤੇ ਪਤੀ ਜਿਹੜੇ ਆ ਉਹ ਇੱਕੋ ਜਿਹੇ ਹੁੰਦੇ ਆ ਕਿਉਂਕਿ ਦੋਨੋਂ ਜਿਹੜਾ ਜੀ ਫੈਸਲਾ ਨਹੀਂ ਲੈ ਸਕਦੇ, ਫੈਸਲਾ ਲੈਣ ਦੇ ਵਾਸਤੇ ਗ੍ਰਹਿ ਮੰਤਰਾਲੇ ਦੀ ਰਿਪੋਰਟ ਦੇ ਵੱਲ ਧਿਆਨ ਇਹਨਾਂ ਨੂੰ ਰੱਖਣਾ ਪੈਂਦਾ ਜੀ। ਜੀ ਅਗਲੀ ਆਪਾਂ ਗੱਲਬਾਤ ਕਰੀਏ ਬਲਤੇਜ ਪੰਨੂ ਜੀ ਵੀ ਹੋਂਦ ਬਚਾਉਣ ਦੇ ਲਈ ਜਿਹੜੇ ਲੜਨਗੀਆਂ ਹੁਣ ਟਰੱਕ ਯੂਨੀਅਨਾਂ। ਆਲ ਪੰਜਾਬ ਟਰੱਕ ਆਪਰੇਟਰ ਯੂਨੀਅਨ ਜਿਹੜੀ ਹੈ ਜੀ ਉਹਨੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਯੂਨੀਅਨਾਂ ਭੰਗ ਕਰਨ ਦੇ ਕੀਤੇ ਫੈਸਲੇ ਦੇ ਵਿਰੁੱਧ 28 ਜੂਨ ਨੂੰ ਸੂਬੇ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਤੇ ਧਰਨੇ ਜਿਹੜਾ ਜੀ ਉਹ ਕਰਨ ਦਾ ਐਲਾਨ ਕੀਤਾ। ਇਹ ਕਿਹਾ ਗਿਆ ਜੀ ਕਿ ਕੈਪਟਨ ਸਰਕਾਰ ਦੇ ਟਰੱਕ ਯੂਨੀਅਨਾਂ ਨੂੰ ਭੰਗ ਕਰਨ ਦੇ ਐਲਾਨ ਦੇ ਨਾਲ ਇਸ ਕਾਰੋਬਾਰ ਦੇ ਨਾਲ ਸਿੱਧੇ ਤੇ ਅਸਿੱਧੇ ਤੌਰ ਦੇ ਉੱਤੇ ਜੁੜੇ 12 ਲੱਖ ਲੋਕ ਜਿਹੜੇ ਆ ਜੀ ਉਹ ਪ੍ਰਭਾਵਿਤ ਹੋਣਗੇ। ਜਦੋਂ ਕਿ ਕਾਂਗਰਸ ਨੇ ਹਰ ਘਰ ਨੂੰ ਨੌਕਰੀ ਦੇਣ ਦਾ
ਦਾ ਜਿਹੜਾ ਜੀ ਉਹ ਵਾਅਦਾ ਕੀਤਾ ਸੀਗਾ। ਇਹਨਾਂ ਦਾ ਇਹ ਕਹਿਣਾ ਕਿ ਇਹ ਫੈਸਲਾ ਟਰੱਕਾਂ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਤੋਂ ਰੋਟੀ ਖੋਹਣ ਵਾਲਾ ਹੈ ਤੇ ਇਸ ਫੈਸਲੇ ਦੇ ਵਿਰੁੱਧ ਉਹ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਜਾਣਗੇ। ਯੂਨੀਅਨ ਦੇ ਆਗੂ ਕਹਿੰਦੇ ਆ ਕਿ ਜੇ ਟਰੱਕ ਯੂਨੀਅਨਾਂ ਟੁੱਟ ਗਈਆਂ ਤਾਂ 93,000 ਟਰੱਕਾਂ ਪਿੱਛੇ 4 ਲੱਖ ਪਰਿਵਾਰਾਂ ਦੇ ਨਾਲ ਜੁੜੇ 12 ਲੱਖ ਲੋਕ ਜਿਹੜੇ ਆ ਉਹ ਭੁੱਖੇ ਮਰਨ ਲਈ ਮਜਬੂਰ ਹੋ ਜਾਣਗੇ ਤੇ ਟਰੱਕਾਂ ਵਾਲੇ ਜਿਹੜੇ ਆ ਜੀ ਉਹ ਖੁਦਕੁਸ਼ੀਆਂ ਕਰਨ ਲੱਗ ਜਾਣਗੇ। ਟਰੱਕ ਯੂਨੀਅਨਾਂ ਜਿਹੜੀਆਂ ਨੇ ਉਹਨਾਂ ਨੇ ਇਹ ਕਿਹਾ ਜੀ ਕਿ ਇਹਦੇ ਨਾਲ ਜਿਹੜੀ ਇਹ ਉਹਨਾਂ ਨੇ ਰੱਦ ਕੀਤਾ ਕਿ ਇਹਦੇ ਕਰਕੇ ਜਿਹੜਾ ਜੀ ਇਹ ਤਬਾਹ ਹੋ ਰਹੀ ਹੈ ਇੰਡਸਟਰੀ। ਉਹਨਾਂ ਨੇ ਕਿਹਾ ਕਿ ਮੰਡੀ, ਗੋਬਿੰਦਗੜ੍ਹ, ਖੰਨਾ, ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਪਠਾਨਕੋਟ ਦੇ ਵਿੱਚ ਇਹਨਾਂ ਜਗ੍ਹਾ ਦੇ ਉੱਤੇ ਜੇ ਕੋਈ ਟਰੱਕ ਯੂਨੀਅਨ ਨਹੀਂ ਹੈ, ਜਦੋਂ ਕਿ ਇਹਨਾਂ ਸ਼ਹਿਰਾਂ ਦੇ ਵਿੱਚ ਸਨਅਤ ਸਭ ਤੋਂ ਵੱਧ ਹੈ। ਟਰੱਕ ਯੂਨੀਅਨ ਛੋਟੇ ਛੋਟੇ ਕਸਬਿਆਂ ਤੇ ਛੋਟੀਆਂ ਮੰਡੀਆਂ ਦੇ ਵਿੱਚ ਕੰਮ ਕਰਕੇ ਜਿਹੜਾ ਜੀ ਉਹ ਗੁਜ਼ਾਰਾ ਕਰ ਰਹੀਆਂ ਨੇ। ਅਸਲ ਜਿਹੜੀ ਕਹਾਣੀ ਆ ਨਾ ਜੀ ਪਰਦੇ ਪਿਛਲੀ ਇਹ ਆ ਕਿ ਇਹਦੇ ਪਿੱਛੇ ਟਰੱਕ, ਤੁਸੀਂ ਇੱਕ ਗੱਲ ਦੇਖੀ ਹੋਣੀ ਆ, ਜਦੋਂ ਸਰਕਾਰ ਬਦਲਦੀ ਆ ਤੁਰੰਤ ਟਰੱਕ ਯੂਨੀਅਨਾਂ ਦੇ ਪ੍ਰਧਾਨ ਜਿਹੜੇ ਆ ਜੀ ਉਹ ਬਦਲ ਜਾਂਦੇ ਆ। ਜਿਹਦੀ ਸਰਕਾਰ ਆਉਂਦੀ ਆ ਉਹਦੇ ਪ੍ਰਧਾਨ ਜਿਹੜੇ ਟਰੱਕ ਯੂਨੀਅਨ ਦੇ ਉੱਤੇ ਆ ਜਾਂਦੇ ਆ। ਸਭ ਤੋਂ ਪਹਿਲਾਂ ਟਰੱਕ ਯੂਨੀਅਨਾਂ ਦੇ ਪ੍ਰਧਾਨ ਕਿਉਂ ਬਦਲਦੇ ਆ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ, ਕਿਉਂਕਿ ਇਹਦੇ ਪਿੱਛੇ ਜਿਹੜੀ ਪਰਚੀ ਕੱਟੀ ਜਾਂਦੀ ਹੈ ਨਾ ਜੀ, ਇਹ ਲੱਖਾਂ ਨਹੀਂ ਕਰੋੜਾਂ ਰੁਪਈਏ ਦੀ ਕਮਾਈ ਦਾ ਜ਼ਰੀਆ ਆ ਜਿਹੜੇ ਇਹ ਸਿਆਸਤਦਾਨ ਨੇ। ਇੱਕ ਜਿਹੜੇ ਸਰਕਾਰ ਦੇ ਵਿੱਚ ਨੇ ਉਹਨਾਂ ਨੇ ਪਿਛਲੇ ਦਿਨੀ ਇਹ ਕਿਹਾ ਸੀਗਾ ਕਿ ਆਫ ਦੀ ਰਿਕਾਰਡ ਉਹ ਗੱਲ ਕਰ ਰਹੇ ਨੇ, ਮੈਂ ਉਹਨਾਂ ਨੂੰ ਮਿਲਿਆ ਸੀ, ਉਹ ਇਹ ਕਹਿੰਦੇ ਕਿ ਅਸੀਂ ਇਹਨਾਂ ਟਰੱਕ ਯੂਨੀਅਨਾਂ ਦਾ ਭੋਗ ਇਸ ਕਰਕੇ ਪਾ ਦੇਣਾ ਕਿ ਜਿੱਥੇ ਜਿੱਥੇ ਟਰੱਕ ਯੂਨੀਅਨਾਂ ਹੈ ਨਹੀਂ ਗੀਆਂ ਉੱਥੋਂ ਦੇ ਜਿਹੜੇ ਕਾਂਗਰਸੀ ਨੇਤਾ ਨੇ ਉਹ ਤਰਲੋ ਮੱਛੀ ਹੋ ਰਹੇ ਆ ਕਿ ਉੱਥੇ ਵੀ ਟਰੱਕ ਯੂਨੀਅਨਾਂ ਜਿਹੜੀਆਂ ਉਹ ਬਣਾਈਆਂ ਜਾਣ। ਇਹ ਲੜਾਈਆਂ ਝਗੜੇ ਜਿਹੜਾ ਜੀ ਉਹ ਪੈਦਾ ਕਰਦੀਆਂ ਨੇ। ਜਦੋਂ ਆਹ ਸਰਕਾਰ ਬਣੀ ਆ, ਜਿਹੜੇ ਲੜਾਈ ਝਗੜੇ ਕਾਂਗਰਸ ਤੇ ਅਕਾਲੀਆਂ ਦੇ ਵਿਚਾਲੇ ਸਟਾਰਟ ਹੋਏ ਆ ਉਹ ਟਰੱਕ ਯੂਨੀਅਨਾਂ ਤੋਂ ਹੀ ਸਟਾਰਟ ਹੋਏ ਆ। ਟਰੱਕ ਯੂਨੀਅਨਾਂ ਦੇ ਝਗੜੇ ਨੂੰ ਲੈ ਕੇ ਜਿਹੜਾ ਜੀ ਕਤਲ ਵੀ ਹੋਏ ਨੇ, ਪਹਿਲੇ ਨਹੀਂ ਕਤਲ ਪਹਿਲਾਂ ਵੀ ਜਿਹੜੇ ਆ ਜੀ ਉਹ ਹੁੰਦੇ ਰਹੇ ਨੇ। ਇਸ ਕਰਕੇ ਸਰਕਾਰ ਦਾ ਇਹ ਫੈਸਲਾ ਬਿਲਕੁਲ ਸਹੀ ਹੈ ਜੀ ਕਿ ਟਰੱਕ ਯੂਨੀਅਨਾਂ ਦਾ ਹੀ ਜਿਹੜਾ ਉਹ ਭੋਗ ਪਾਇਆ ਜਾਵੇ। ਇਹਦੇ ਨਾਲ ਕੁਛ ਨਹੀਂ ਹੋਣ ਲੱਗਾ। ਜਿਹੜੇ ਦਾਅਵੇ ਇਹ ਯੂਨੀਅਨ ਕਰ ਰਹੀ ਹੈ ਕਿ ਇੰਨੇ ਲੋਕ ਜਿਹੜੇ ਬੇਕਾਰ ਹੋ ਜਾਣਗੇ, ਏਦਾਂ ਦਾ ਕੁਛ ਨਹੀਂ ਹੈਗਾ। ਟਰੱਕ ਇਹ ਤਾਂ ਨਹੀਂ ਹੈਗਾ ਕਿ ਸਰਕਾਰ ਨੇ ਇਹ ਕਹਿਤਾ ਕਿ ਟਰੱਕ ਯੂਨੀਅਨ ਖਤਮ ਕੀਤੀ ਜਾ ਰਹੀ, ਟਰੱਕ ਥੋੜੀ ਖਤਮ ਕੀਤੇ ਜਾ ਰਿਹਾ। ਜਿਹੜਾ ਜੀ ਉਹ ਸਿਸਟੇਮੈਟਿਕਲੀ ਚਲਾਉਣ ਦੇ ਵਾਸਤੇ ਸਰਕਾਰ ਨੇ ਇਹ ਟਰੱਕ ਯੂਨੀਅਨਾਂ ਖਤਮ ਕੀਤੀਆਂ ਨੇ। ਪਰ ਯੂਨੀਅਨਾਂ ਵਾਲੇ ਜਿਹੜੀ ਬੋਲੀ ਬੋਲ ਰਹੇ ਆ ਜੀ ਉਹਨਾਂ ਦੀ ਬੋਲੀ ਘੱਟ, ਉਹਨਾਂ ਦੇ ਪਿੱਛੇ ਜਿਹੜੇ ਸਿਆਸਤਦਾਨ ਨੇ ਉਹਨਾਂ ਦੀ ਬੋਲੀ ਵੱਧ ਹੈ ਜੀ। ਜੀ ਜੀ ਅਤੇ ਅਗਲੀ ਆਪਾਂ ਪੰਨੂ ਜੀ ਗੱਲ ਕਰੀਏ ਵੀ ਮਹਿੰਦੀ ਹਸਨ ਨੇ ਬੱਚਿਆਂ ਨੇ ਪਾਕਿਸਤਾਨ ਵਿੱਚ ਉਹਨਾਂ ਦੀ ਯਾਦਗਾਰ ਬਣਾਉਣ ਲਈ ਭਾਰਤ ਤੋਂ ਮਦਦ ਮੰਗੀ ਆ। ਬਿਲਕੁਲ ਜੀ, ਜਿਹੜੇ ਮਹਿੰਦੀ ਹਸਨ ਦਾ ਪਰਿਵਾਰ ਹੈ ਉਹ ਇਹ ਕਹਿੰਦੇ ਆ ਕਿ ਪਿਛਲੇ 5 ਸਾਲਾਂ ਤੋਂ ਉਹਦੀ ਮਜ਼ਾਰ ਦੇ ਉੱਤੇ ਉਹਦੀ ਯਾਦਗਾਰ ਤੇ ਅਜਾਇਬ ਘਰ ਬਣਨ ਦੀ ਉਡੀਕ ਜਿਹੜੇ ਆ ਜੀ ਉਹ ਕਰ ਰਹੇ ਆ। ਉਹ ਕਹਿੰਦੇ ਆ ਕਿ ਪਿਛਲੇ 5 ਸਾਲਾਂ ਦੇ ਦੌਰਾਨ ਪਾਕਿਸਤਾਨ ਦੀ ਸਰਕਾਰ ਨੇ, ਸਿੰਧ ਸੂਬੇ ਦੀ ਸਰਕਾਰ ਨੇ ਇਹਦੇ ਵਾਸਤੇ ਕੁਛ ਵੀ ਨਹੀਂ ਕੀਤਾ। ਉਹ ਕਹਿੰਦੇ ਸਿਰਫ ਜਿਹੜੀ ਆ ਜੀ ਉੱਥੇ ਚਾਰਦੀਵਾਰੀ ਕੀਤੀ ਆ ਔਰ ਇਹ ਜਗ੍ਹਾ ਜਿਹੜੀ ਮਹਿੰਦੀ ਹਸਨ ਹੋਰਾਂ ਦੀ ਯਾਦ ਦੇ ਵਿੱਚ ਯਾਦਗਾਰ ਤੇ ਅਜਾਇਬ ਘਰ ਬਣਾਉਣਾ, ਉਹ ਨਸ਼ੇੜੀਆਂ ਦੇ ਬੈਠਣ ਵਾਲੀ ਜਗ੍ਹਾ ਜਿਹੜੀ ਆ ਉਹ ਬਣ ਗਈ ਆ। ਜਿਹੜੇ ਮਹਿੰਦੀ ਹਸਨ ਹੋਰਾਂ ਦੇ ਬੇਟੇ ਨੇ ਆਰਿਫ ਮਹਿੰਦੀ, ਉਹਨੇ ਇਹ ਗੱਲ ਕਹੀ ਆ ਕਿ ਸਿੰਧ ਸਰਕਾਰ ਤੇ ਪਾਕਿਸਤਾਨ ਦੀ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ 1 ਸਾਲ ਦੇ ਅੰਦਰ ਮਜ਼ਾਰ ਬਣਾਈ ਜਾਊਗੀ, ਪਰ ਅਜੇ ਕੁਛ ਵੀ ਜਿਹੜਾ ਜੀ ਉੱਥੇ ਨਹੀਂ ਹੋਇਆ। ਸੀਵਰੇਜ ਦਾ ਗੰਦਾ ਪਾਣੀ ਜਿਹੜਾ ਜੀ ਇਸ ਜਗ੍ਹਾ ਦੇ ਉੱਤੇ ਖੜਾ ਰਹਿੰਦਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ 5 ਸਾਲ ਤੱਕ ਜਿਹੜਾ ਜੀ ਉਡੀਕ ਕੀਤੀ, ਦਫ਼ਤਰਾਂ ਦੇ ਧੱਕੇ ਖਾਧੇ, ਪਰ ਕਿਸੇ ਪਾਸਿਓਂ ਕੋਈ ਮਦਦ ਜਿਹੜੀ ਆ ਜੀ ਉਹ ਨਹੀਂ ਮਿਲੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤੀ ਸਰਕਾਰ ਤੋਂ ਅਸੀਂ ਅਪੀਲ ਜਿਹੜੇ ਆ ਜੀ ਕਰਦੇ ਹਾਂ ਕਿ ਉਹਨਾਂ ਦੀ ਮਜ਼ਾਰ ਬਣਾਉਣ ਦੇ ਵਿੱਚ ਮਦਦ ਕੀਤੀ ਜਾਵੇ, ਕਿਉਂਕਿ ਮਹਿੰਦੀ ਹਸਨ ਹੋਰੀ ਜਿਹੜੇ ਸਨ ਉਹ ਭਾਰਤ ਦੀ ਪੈਦਾਇਸ਼ ਸਨ ਤੇ ਉੱਥੇ ਉਹਨਾਂ ਦੇ ਬਹੁਤ ਪ੍ਰਸ਼ੰਸਕ ਨੇ। ਮਹਿੰਦੀ ਹਸਨ ਉਹਨਾਂ ਦੇ ਜਿਹੜੇ ਕਰੀਬੀ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਹਰੀਹਰਨ, ਹੰਸਰਾਜ ਹੰਸ, ਤਲਤ ਅਜ਼ੀਜ਼ ਜਿਹੜੇ ਕਈ ਭਾਰਤੀ ਕਲਾਕਾਰ ਨੇ ਇਸ ਕੰਮ ਲਈ ਮਦਦ ਕਰਨ ਨੂੰ ਤਿਆਰ ਨੇ। ਅਮਰੀਕਾ ਦੇ ਵਿੱਚ ਰਹਿੰਦੇ ਹਸਨ ਦੇ ਮੁੰਡੇ ਕਾਮਰਾਨ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਕਿ ਰਾਜਸਥਾਨ ਦੇ ਵਿੱਚ ਉਹਨਾਂ ਦੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮ ਜਿਹੜਾ ਜੀ ਉਹ ਕਰਾਇਆ ਜਾਵੇ। 1927 ਦੇ ਵਿੱਚ ਮਹਿੰਦੀ ਹਸਨ ਹੋਰੀ ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਦੇ ਪਿੰਡ
ਲੂਣਾ ਦੇ ਵਿੱਚ ਜਿਹੜੇ ਉਹ ਜਨਮੇ ਸਨ। ਅੱਛਾ, ਇਹ ਅਸਲੀਅਤ ਹੈ ਕਿ ਮਹਿੰਦੀ ਹਸਨ ਹੁਰੀ ਜਿੰਨਾ ਪਾਕਿਸਤਾਨ ਦੇ ਵਿੱਚ ਮਕਬੂਲ ਸਨ, ਓਨਾ ਹੀ ਉਹ ਭਾਰਤ ਦੇ ਵਿੱਚ ਵੀ ਮਕਬੂਲ ਸਨ। ਮਹਿੰਦੀ ਹਸਨ ਹੁਰੀ ਜਿਹੜਾ ਹੋ ਗਏ ਜਾਂ ਜਿਹੜੇ ਉਹਨਾਂ ਵਰਗੇ ਹੋਰ ਜਿਹੜੇ ਕਲਾਕਾਰ ਨੇ ਇੱਥੇ ਭਾਰਤ ਦੇ ਵਿੱਚ ਵੀ ਇਹ ਬਹੁਤ ਸੁਣੇ ਜਾਂਦੇ ਨੇ। ਕਲਾਕਾਰਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ ਜੀ, ਕੋਈ ਦੇਸ਼ ਨਹੀਂ ਹੁੰਦਾ। ਤੋ ਇਸ ਕਰਕੇ ਜਿਹੜੇ ਉਹਨਾਂ ਦੇ ਮੁੰਡਿਆਂ ਨੇ ਗੱਲ ਕਹੀ ਆ ਕਿ 5 ਸਾਲ ਉਹਨਾਂ ਨੂੰ ਉਡੀਕਦਿਆਂ ਹੋ ਗਏ ਕਿ ਇੱਕ ਯਾਦਗਾਰ ਤੱਕ ਜਿਹੜੀ ਹੈ ਜੀ ਉਹਨਾਂ ਦੀ ਨਹੀਂ ਬਣ ਸਕੀ ਅਜੇ। ਵੈਸੇ ਇਹਦੇ ਉੱਤੇ ਕਿਸੇ ਕਿਸਮ ਦਾ ਕੋਈ ਪ੍ਰਤੀਕਰਮ ਜਿਹੜਾ ਉਹ ਭਾਰਤ ਦੀ ਸਰਕਾਰ ਦੇ ਵੱਲੋਂ ਨਹੀਂ ਆਇਆ। ਸ਼ਾਇਦ ਉਹਦਾ ਕਾਰਨ ਇਹ ਆ ਕਿ ਦੋਹਾਂ ਮੁਲਕਾਂ ਦੇ ਵਿਚਾਲੇ ਇਹ ਨਿਰਭਰ ਕਰਦਾ ਹੁੰਦਾ ਕਿ ਬਿਆਨ ਕਦੋਂ ਜਿਹੜਾ ਆਉਂਦਾ ਤੇ ਉਹ ਕਿਹੋ ਜਿਹੇ ਤਰੀਕੇ ਦੇ ਨਾਲ ਲਿਆ ਜਾਂਦਾ। ਇਹਨਾਂ ਦਿਨਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਸਬੰਧ ਆ ਕੋਈ ਬਹੁਤੇ ਚੰਗੇ ਨਹੀਂ ਹੈਗੇ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਝੱਟ ਦੇਣੀ ਉਤਰੇ ਸੀਗੇ ਨਵਾਜ਼ ਸ਼ਰੀਫ ਹੋਰਾਂ ਨੂੰ ਹੈਪੀ ਬਰਥਡੇ ਕਹਿਣ ਲਈ, ਉਦੋਂ ਬਿਆਨ ਆਇਆ ਹੁੰਦਾ ਤਾਂ ਸ਼ਾਇਦ ਉੱਥੇ ਹੀ ਐਲਾਨ ਕਰ ਦਿੰਦੇ ਜੀ। ਜੀ ਅਗਲੀ ਆਪਾਂ ਪੰਨੂ ਜੀ ਗੱਲ ਕਰੀਏ ਵੀ ਖਾੜਕੂ ਕਹਿ ਕੇ ਚੁੱਕੇ ਸਿਮਰਜੀਤ ਦੇ ਪਰਿਵਾਰ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ। ਐਕਚੁਅਲੀ ਇਹ ਪਿਛਲੇ ਦਿਨਾਂ ਤੋਂ ਜਿਹੜੀਆਂ ਜੀ ਗ੍ਰਿਫਤਾਰੀਆਂ ਕਾਫੀ ਵਧੀਆਂ ਨੇ। ਇੱਕ ਤਾਂ ਜਿਹੜਾ ਜੀ ਖਾਲਿਸਤਾਨੀ ਕਹਿ ਕੇ ਜਿਹੜਾ ਜੀ ਉਹ ਚੁੱਕੇ ਜਾ ਰਹੇ ਨੇ, ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਸਿੱਖ ਵਿਰੋਧੀ ਚਿਹਰੇ ਨੇ, ਉਹਨਾਂ ਪੰਥ ਵਿਰੋਧੀ ਜਿਹੜੇ ਲੋਕ ਨੇ, ਉਹਨਾਂ ਨੂੰ ਮਾਰਨ ਦੀਆਂ ਇਹ ਲੋਕ ਸਕੀਮਾਂ ਘੜ ਰਹੇ ਨੇ। ਤੇ ਦੂਜਾ ਇਹਨਾਂ ਦੇ ਸਬੰਧ ਜਿਹੜੇ ਆ ਜੀ ਉਹ ਕੈਨੇਡਾ ਦੇ ਨਾਲ ਜ਼ਰੂਰ ਜਿਹੜੇ ਜੀ ਜੋੜੇ ਜਾਂਦੇ ਆ ਕਿ ਫਲਾਂ ਬੰਦਾ ਜਿਹੜਾ ਇੱਥੇ ਆਇਆ ਸੀਗਾ ਤੇ ਉਹ ਇੱਥੇ ਆ ਕੇ ਇਹਨਾਂ ਨੂੰ ਟ੍ਰੇਨਿੰਗ ਦੇ ਗਿਆ, ਉਹ ਹਥਿਆਰ ਜਿਹੜੇ ਸੀ ਉਹ ਮੁਹੱਈਆ ਕਰਾ ਗਿਆ। ਇਹ ਜਿਹੜਾ ਪਿੰਡ ਕਮਾਲਪੁਰਾ ਤੋਂ ਗ੍ਰਿਫਤਾਰ ਕੀਤਾ 28 ਸਾਲਾ ਸਿਮਰਨਜੀਤ ਸਿੰਘ ਉਰਫ ਨਿੱਕਾ, ਇਹ 1984 ਦੇ ਸਿੱਖ ਕਤਲੇਆਮ ਦੀ ਪੀੜਤ ਪ੍ਰਕਾਸ਼ ਕੌਰ ਦੋਤਾ ਹੈ ਜੀ। ਔਰ ਪ੍ਰਕਾਸ਼ ਕੌਰ ਨੇ ਜਿਹੜਾ ਜੀ ਮੀਡੀਆ ਦੇ ਸਾਹਮਣੇ ਆਪਣੇ ਦੁੱਖੜੇ ਰੋਏ ਨੇ ਕਿ ਉਹਦਾ ਜਿਹੜਾ ਦੋਤਾ ਆ ਉਹ ਉਹਦੇ ਕੋਲ ਰਹਿੰਦਾ ਸੀਗਾ। ਉਹ ਕਹਿੰਦੀ ਕਿ ਜਦੋਂ 1984 ਦੇ ਵਿੱਚ ਜੋ ਕੁਝ ਦਿੱਲੀ 'ਚ ਵਾਪਰਿਆ, ਉਦੋਂ ਬਾਅਦ ਉਹ ਇੱਥੇ ਪੰਜਾਬ ਦੇ ਵਿੱਚ ਕਮਾਲਪੁਰਾ ਪਿੰਡ ਦੇ ਵਿੱਚ ਆ ਗਏ। ਉਹਨੇ ਆਪਣੀ ਬੇਟੀ ਦਾ ਵਿਆਹ ਜਿਹੜਾ ਸੀਗਾ ਜੀ ਉਹ ਕਰ ਦਿੱਤਾ। ਔਰ ਹਰਜਿੰਦਰ ਕੌਰ ਜਿਹੜੀ ਸੀ ਉਹਦਾ ਢੁੱਡੀਕੇ ਦੇ ਤਰਸੇਮ ਸਿੰਘ ਦੇ ਨਾਲ ਹੋਇਆ। 5 ਸਾਲ ਪਹਿਲਾਂ ਹਰਜਿੰਦਰ ਕੌਰ ਦੇ ਪਤੀ ਦੀ ਮੌਤ ਹੋ ਗਈ ਤਾਂ ਉਹ ਤਿੰਨਾਂ ਮੁੰਡਿਆਂ ਸਣੇ ਫਿਰ ਆਪਣੀ ਮਾਂ ਕੋਲੇ ਕਮਾਲਪੁਰੇ ਆ ਗਈ। ਔਰ 12ਵੀਂ ਤੋਂ ਬਾਅਦ ਘੱਲ ਕਲਾਂ ਮੋਗਾ ਤੋਂ ਮਕੈਨੀਕਲ ਇੰਜੀਨੀਅਰਿੰਗ ਕਰਨ ਵਾਲਾ ਸਿਮਰਜੀਤ ਸਿੰਘ ਦੇ ਵਿਆਹ ਦੇ ਵਾਸਤੇ ਪਰਿਵਾਰ ਜਿਹੜਾ ਜੀ ਉਹ ਕੁੜੀ ਵੇਖ ਰਿਹਾ ਸੀਗਾ ਕਿ 2 ਦਿਨ ਪੁਲਿਸ ਪਹਿਲਾਂ ਉਹਨੂੰ ਜਿਹੜਾ ਜੀ ਉਹ ਚੁੱਕ ਕੇ ਲੈ ਗਈ। ਉਹਦੇ ਕੋਲੋਂ 32 ਬੋਰ ਦਾ ਰਿਵਾਲਵਰ ਬਰਾਮਦ ਕਰਨ ਦਾ ਦਾਅਵਾ ਕੀਤਾ, ਜਦੋਂ ਕਿ ਉਹਦਾ ਪਰਿਵਾਰ ਕਹਿੰਦਾ ਉਹਦੇ ਕੋਲੇ ਏਅਰ ਗਨ ਸੀਗੀ ਇੱਕ, ਜਿਹਦੇ ਨਾਲ ਉਹ ਨਿਸ਼ਾਨੇ ਜ਼ਰੂਰ ਜਿਹੜਾ ਜੀ ਉਹ ਲਾਉਣ ਦੀ ਪ੍ਰੈਕਟਿਸ ਕਰਦਾ ਸੀਗਾ, ਰਿਹਰਸਲ ਜਿਹੜਾ ਉਹ ਕਰਦਾ ਸੀਗਾ। ਉਹ ਕਹਿੰਦੇ ਕਿ ਅਸੀਂ ਖਾਤੇ ਵੀ ਸਾਰਾ ਦੇ ਆਏ ਪੁਲਿਸ ਨੂੰ, ਜਿਹਦੇ ਵਿੱਚ ਕਹਿੰਦੇ ਸੀ ਪੈਸੇ ਜਮ੍ਹਾਂ ਹੋਏ ਆ, ਉਹਦੇ ਖਾਤੇ ਦੇ ਵਿੱਚ ਕੋਈ ਪੈਸਾ ਜਿਹੜਾ ਜੀ ਉਹ ਜਮ੍ਹਾਂ ਨਹੀਂ ਹੋਇਆ। ਪ੍ਰਕਾਸ਼ ਕੌਰ ਇਹ ਕਹਿੰਦੀ ਆ ਕਿ 1984 ਤੋਂ ਬਾਅਦ ਉਹਦੇ ਉੱਤੇ ਬਾਰ-ਬਾਰ ਜਿਹੜੀਆਂ ਜੀ ਇਸੇ ਕਿਸਮ ਦੀਆਂ ਮੁਸੀਬਤਾਂ ਆਉਂਦੀਆਂ ਰਹੀਆਂ ਨੇ। ਉਹ ਕਹਿੰਦੀ ਕਿ ਉਹਨੂੰ ਚੇਤਾ ਵੀ ਨਹੀਂ ਸੀਗਾ ਕਿ ਉਹਦੇ ਦੋਹਤਰੇ ਨੂੰ ਇਉਂ ਜਿਹੜਾ ਜੀ ਉਹ ਖਾੜਕੂ ਬਣਾ ਕੇ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਊਗੀ ਜੀ। ਜੀ ਅਗਲੀ ਆਪਾਂ ਗੱਲ ਪੰਨੂ ਜੀ ਕਰੀਏ ਵੀ ਖੇਤ ਮਜ਼ਦੂਰਾਂ ਦੀ ਕਿਸੇ ਨੇ ਵੀ ਬਾਂਹ ਨਾ ਫੜੀ, ਬਹੁਤ ਰੌਲਾ ਰੱਪਾ ਜਿਹੜਾ ਜੀ ਪੈਂਦਾ ਰਿਹਾ, ਪਰ ਉਹਨਾਂ ਨੂੰ ਸਾਰੇ ਜਾਣੇ ਵਿਸਾਰ ਗਏ। ਕਿਸਾਨ ਜਿਹੜੇ ਕਰਜ਼ਾ ਹੈ ਜੀ ਉਹਦੀ ਗੱਲ ਤਾਂ ਜ਼ਰੂਰ ਚੱਲਦੀ ਆ, ਉਹਦੇ ਤੁਸੀਂ ਕਹਿ ਲਓ ਕਿ ਐਜੀਟੇਸ਼ਨ ਵੀ ਹੋ ਰਹੀਆਂ ਨੇ, ਪਰ ਕਿਸਾਨ ਮਜ਼ਦੂਰ ਜਿਹੜੇ ਨੇ ਉਹ ਵੀ ਇੰਨੇ ਹੀ ਜਿਹੜਾ ਉਹ ਤੰਗ ਨੇ। ਜਿਹੜੇ ਮੰਦਸੌਰ ਦੇ ਵਿੱਚ ਘਟਨਾਵਾਂ ਵਾਪਰੀਆਂ ਨੇ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਜਿਹੜੇ ਮਰਨ ਵਾਲੇ ਨੇ ਉਹਨਾਂ ਦੇ ਵਿੱਚੋਂ 3 ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਜ਼ਮੀਨ ਨਹੀਂ ਹੈਗੀ, ਭਾਵ ਕਿ ਉਹ ਕਿਸਾਨ ਮਜ਼ਦੂਰ ਨੇ। ਉਹ ਐਜੀਟੇਸ਼ਨ ਦੇ ਵਿੱਚ ਜਿਹੜਾ ਜੀ ਹਿੱਸਾ ਇਸੇ ਕਰਕੇ ਲੈ ਰਹੇ ਸੀ ਕਿ ਜਿੰਨੇ ਕਿਸਾਨ ਦੁਖੀ ਨੇ ਉਹਨੇ ਕਿਸਾਨ ਮਜ਼ਦੂਰ ਵੀ ਦੁਖੀ ਨੇ। ਜਦੋਂ ਕਿਸਾਨ ਦੀ ਕਮਾਈ ਰੁਕ ਗਈ, ਘਟ ਗਈ, ਤੇ ਕਿਸਾਨ ਮਜ਼ਦੂਰ ਵੀ ਉਹਦੇ ਨਾਲ ਸਿੱਧਾ ਜਿਹੜਾ ਸੀਗਾ ਜੀ ਉਹ ਇਫੈਕਟ ਹੋਇਆ। ਔਰ ਕਿਸਾਨ ਮਜ਼ਦੂਰ ਨੇ ਕਰਜ਼ਾ ਚੁੱਕਿਆ। ਕਿਸਾਨ ਮਜ਼ਦੂਰ ਕਰਜ਼ਾ ਇਸੇ ਲਈ ਚੁੱਕਦਾ ਨਾ ਕਿ ਉਹ ਕਮਾਈ ਕਰਕੇ ਜਿਹੜਾ ਉਹ ਲਾ ਦੂਗਾ। ਕਮਾਈ ਕਿਸਾਨ ਦੀ ਘਟ ਗਈ ਤੇ ਕਿਸਾਨ ਮਜ਼ਦੂਰ ਦੀ ਵੀ ਜਿਹੜੀ ਸੀ ਉਹ ਘਟ ਗਈ। ਪੰਜਾਬ ਦੇ ਵਿੱਚ ਜਿੰਨੇ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਆ, ਉਹਨੇ ਖੇਤ ਮਜ਼ਦੂਰਾਂ ਨੇ ਵੀ ਖੁਦਕੁਸ਼ੀਆਂ ਕੀਤੀਆਂ ਨੇ।
ਜੋ ਕੁਝ ਐਲਾਨ ਪਿਛਲੇ ਦਿਨੀ ਕਰਜ਼ੇ ਮਾਫੀ ਦਾ ਕੀਤਾ ਗਿਆ ਉਹਦੇ ਵਿੱਚ ਕਿਸਾਨ ਮਜ਼ਦੂਰਾਂ ਦੇ ਬਾਰੇ ਦੇ ਵਿੱਚ ਕੋਈ ਜ਼ਿਕਰ ਜਿਹੜਾ ਜੀ ਉਹ ਨਹੀਂ ਆ। ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਪੰਜਾਬ ਦੇ ਕੋਈ 9.25 ਲੱਖ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ ਖੇਤੀ ਕਰਜ਼ਾ ਮਾਫ ਕੀਤਾ ਜਾਊਗਾ, ਪਰ ਇਹਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਮਜ਼ਦੂਰਾਂ ਬਾਰੇ ਕੋਈ ਜ਼ਿਕਰ ਨਹੀਂ ਗਾ। ਹਾਲਾਂਕਿ ਇਹ ਕਿਹਾ ਗਿਆ ਜੀ ਕਿ ਸਰਕਾਰ ਦੇ ਕੋਲੇ ਬੇਜ਼ਮੀਨੇ ਖੇਤ ਮਜ਼ਦੂਰਾਂ ਤੇ ਉਹਨਾਂ ਦੇ ਕਰਜ਼ਿਆਂ ਬਾਰੇ ਕੋਈ ਵੀ ਰਿਕਾਰਡ ਜਾਂ ਜਾਣਕਾਰੀ ਨਹੀਂ ਹੈ। ਇਹ ਕਿਹਾ ਗਿਆ ਜੀ ਕਿ ਖੇਤ ਮਜ਼ਦੂਰਾਂ ਦੇ ਮਸਲੇ ਸੁਲਝਾਉਣ ਲਈ 5 ਮੈਂਬਰੀ ਕਮੇਟੀ ਜਿਹੜੀ ਆ ਉਹ ਗਠਿਤ ਕੀਤੀ ਜਾਊਗੀ, ਭਾਵ ਕਿ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਇਹ ਪਾ ਦਿੱਤਾ ਗਿਆ। ਖੇਤ ਮਜ਼ਦੂਰਾਂ ਦੀ ਹਾਲਤ ਬਾਰੇ ਕਈ ਏਦਾਂ ਦੇ ਸਰਵੇਖਣ ਪਹਿਲਾਂ ਆ ਚੁੱਕੇ ਆ। 3 ਯੂਨੀਵਰਸਿਟੀਆਂ ਵੱਲੋਂ ਕਰਵਾਏ ਗਏ ਪੰਜਾਬ ਸਰਕਾਰ ਦੇ ਆਪਣੇ ਸਰਵੇਖਣ ਦੇ ਮੁਤਾਬਕ 2000 ਤੋਂ 2010 ਵਿਚਾਲੇ ਕਰੀਬ 7000 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਕਰਜ਼ਿਆਂ ਕਰਕੇ ਖੁਦਕੁਸ਼ੀ ਕੀਤੀ ਤੇ ਇਹਦੇ ਚ 43% ਖੇਤ ਮਜ਼ਦੂਰ ਸੀਗੇ। ਖੇਤ ਮਜ਼ਦੂਰ ਜਿਹੜੇ ਨੇ ਜੀ, ਇਹਨਾਂ ਨੇ ਲੰਬੇ ਸੰਘਰਸ਼ ਵੱਲੋਂ 2007 ਦੇ ਵਿੱਚ ਇਸ ਸਰਵੇਖਣ ਦੇ ਵਿੱਚ ਇਹਨੂੰ ਜਿਹੜਾ ਜੀ ਉਹ ਸ਼ਾਮਲ ਕੀਤਾ ਗਿਆ ਸੀਗਾ। ਜਿਹੜੇ ਇਹਨਾਂ ਦੇ ਸਰਵੇ ਕਰਨ ਵਾਲੇ ਨੇ ਜਾਂ ਇਸ ਇਸ਼ੂ ਦੇ ਉੱਤੇ ਨੇੜਿਓਂ ਜਾਣਦੇ ਨੇ, ਉਹ ਇਹ ਕਹਿੰਦੇ ਨੇ ਕਿ ਖੇਤ ਮਜ਼ਦੂਰਾਂ ਦੀ ਵੀ ਹਾਲਾਤ ਜਿਹੜੀ ਆ ਜੀ ਬਹੁਤ ਮਾੜੀ ਹੈ, ਕਿਉਂਕਿ ਇਹਨਾਂ ਦਾ ਕਰਜ਼ਾ ਜਿਹੜਾ ਉਹ ਪੀੜ੍ਹੀ ਦਰ ਪੀੜ੍ਹੀ ਚੱਲਦਾ ਰਹਿੰਦਾ। ਉਹਨਾਂ ਕੋਲੇ ਕਰਜ਼ਾ ਭਰਨ ਲਈ ਕੋਈ ਜਾਇਦਾਦ ਨਹੀਂ ਹੁੰਦੀ। ਆਪਾਂ ਅਕਸਰ ਗੱਲ ਜਿਹੜੀ ਕਰਦੇ ਹਾਂ, ਸੀਰੀ ਜਿਹੜੇ ਰਲਦੇ ਨੇ ਜ਼ਿਮੀਂਦਾਰਾਂ ਦੇ ਨਾਲ, ਉਹ ਪੀੜ੍ਹੀਆਂ ਤੋਂ ਤੁਰੇ ਆਉਂਦੇ ਨੇ ਜੀ। ਭਾਵ ਕਿ ਜੇ ਪਿਓ ਨੇ ਕਰਜ਼ਾ ਚੁੱਕਿਆ ਤੇ ਗਾਂ ਪੁੱਤ ਜਿਹੜਾ ਜੀ ਫਿਰ ਉਹਨੂੰ ਸੀਰੀ ਰਲਣਾ ਪੈਂਦਾ। ਇਸ਼ੂ ਜਿਹੜਾ ਜੀ ਇਹ ਬਹੁਤ ਗੰਭੀਰ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਕੋਈ ਸ਼ੱਕ ਨਹੀਂ, ਜਿਹੜਾ ਛੋਟਾ ਕਿਸਾਨ ਆ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਹੈ, ਪਰ ਜਿਹੜਾ ਖੇਤ ਮਜ਼ਦੂਰ ਹੈ, ਕਿਸਾਨ ਮਜ਼ਦੂਰ ਹੈ, ਹਾਲਾਤ ਉਹਦੇ ਵੀ ਇਸ ਤਰ੍ਹਾਂ ਦੇ ਨਹੀਂ ਹੈਗੇ ਕਿ ਉਹਨੂੰ ਇੰਨਾ ਇਗਨੋਰ ਕੀਤਾ ਜਾਵੇ। ਜੀ ਤੇ ਜਾਂਦੇ ਜਾਂਦੇ ਆਪਾਂ ਪੰਨੂ ਜੀ ਗੱਲ ਕਰੀਏ ਵੀ ਵਿਧਾਨ ਸਭਾ ਦੇ ਵਿੱਚ ਖੇਡ ਕਿੱਟਾਂ ਤੇ ਗੋਦਾਮ ਘੁਟਾਲਾ ਛਾਇਆ ਰਿਹਾ। ਬਿਲਕੁਲ ਜੀ, ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ, ਉਹਨਾਂ ਨੇ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਯੂਥ ਕਲੱਬਾਂ ਨੂੰ ਵੰਡੀਆਂ ਖੇਡ ਕਿੱਟਾਂ ਦੇ ਵਿੱਚ ਬੇਨੀਮੀਆਂ ਦੇ ਬਾਰੇ ਮੁਕੰਮਲ ਜਾਂਚ ਕਰਾਉਣ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ। ਮੁੱਖ ਮੰਤਰੀ ਨੇ ਜਿਹੜਾ ਇੱਕ ਵਿਧਾਇਕ ਨੇ ਰਜਿੰਦਰ ਬੇਰੀ, ਉਹਦੇ ਵੱਲੋਂ ਸਵਾਲ ਦੇ ਜਵਾਬ ਦੇ ਵਿੱਚ ਇਹ ਭਰੋਸਾ ਜਿਹੜਾ ਦਿੱਤਾ ਕਿ ਖੇਡ ਕਿੱਟਾਂ ਦੇ ਵਿੱਚ ਜਿਹੜੀ ਬੇਨੀਮੀਆਂ ਹੋਈਆਂ ਨੇ ਉਹਦੀ ਜ਼ਿੰਮੇਵਾਰੀ ਤੈਅ ਕਰਕੇ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਉਧਰ ਜਿਹੜੇ ਵਿੱਤ ਮੰਤਰੀ ਨੇ ਮਨਪ੍ਰੀਤ ਸਿੰਘ ਬਾਦਲ ਹੋਰੀ, ਉਹਨਾਂ ਨੇ ਜਿਹੜਾ ਜੀ ਪੰਜਾਬ ਸਰਕਾਰ ਸਿਰ ਚੜੇ 31,000 ਕਰੋੜ ਰੁਪਏ ਦੇ ਕਰਜ਼ੇ ਦੀ ਤੀਜੀ ਧਿਰ ਤੋਂ ਜਾਂਚ ਉਹਨਾਂ ਨੇ ਕਿਹਾ ਕਿ ਕਰਵਾਈ ਜਾ ਰਹੀ ਹੈ, ਔਰ ਇਸ ਤੋਂ ਬਾਅਦ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਤੈਅ ਕੀਤੀ ਜਾਊਗੀ ਕਿ ਕੌਣ ਇਹਦੇ ਵਾਸਤੇ ਦੋਸ਼ੀ ਹੈ। ਉਹਨਾਂ ਕਿਹਾ ਕਿ ਜੇ ਜਾਂਚ ਕਰਵਾਉਣ ਦੀ ਇੱਛਾ ਹੋਵੇ ਤਾਂ ਗੋਦਾਮ ਘੁਟਾਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਤੋਂ ਗੋਦਾਮ ਬਣਾਉਣ ਦਾ ਕੰਮ ਲੈ ਕੇ ਪਨਗ੍ਰੇਨ ਨੂੰ ਕਿਵੇਂ ਦਿੱਤਾ ਗਿਆ। ਮਨਪ੍ਰੀਤ ਬਾਦਲ ਹੋਰਾਂ ਨੇ ਦਲਿਤਾਂ ਤੇ ਗਰੀਬਾਂ ਲਈ ਬਣਾਈਆਂ ਸਕੀਮਾਂ ਦਾ ਲਾਭ ਜਿਹੜਾ ਜੀ ਮੁਸਲਿਮ ਭਾਈਚਾਰੇ ਨੂੰ ਦੇਣ ਦਾ ਐਲਾਨ ਵੀ ਜਿਹੜਾ ਜੀ ਉਹ ਕੀਤਾ ਗਿਆ। ਐਕਚੁਅਲੀ ਜਿਹੜਾ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ 31,000 ਕਰੋੜ ਰੁਪਏ ਦੇ ਖੁਰਾਕ ਘੁਟਾਲੇ ਦਾ ਜਿਹੜਾ ਜਵਾਬ ਦਿੰਦਿਆਂ ਹੋਇਆ ਉਹਨਾਂ ਨੇ ਇਹ ਤੀਜੀ ਧਿਰ ਵਾਲੀ ਜਿਹੜੀ ਹੈ ਜੀ ਉਹ ਕਿਹਾ ਕਿ ਤੀਜੀ ਧਿਰ ਤੋਂ ਜਾਂਚ ਕਰਵਾਈ ਜਾ ਰਹੀ ਹੈ ਔਰ ਉਸ ਤੋਂ ਬਾਅਦ ਜਿਹੜੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਊਗੀ। ਉਹਨਾਂ ਕਿਹਾ ਕਿ ਇਹ ਵੱਡਾ ਘੁਟਾਲਾ ਇਹ ਹੈ ਕਿ ਗੋਦਾਮ ਬਣਾਉਣ ਦਾ ਜਿਹੜਾ ਸੀਗਾ ਜੀ ਇਹ ਠੇਕਾ ਲਿਆ ਕਿਵੇਂ ਗਿਆ ਜੀ, ਔਰ ਇਹ ਵੀ ਦੱਸਿਆ ਗਿਆ ਜੀ ਕਿ ਪਨਗ੍ਰੇਨ ਨੂੰ ਇਹ ਮੰਗ ਦਾ ਅਨੁਮਾਨ ਲਾਏ ਬਿਨਾਂ ਇੰਨੇ ਗੋਦਾਮ ਬਣਾ ਦਿੱਤੇ ਜਿਨ੍ਹਾਂ ਖਾਲੀ ਗੋਦਾਮਾਂ ਦਾ ਸੈਂਕੜੇ ਕਰੋੜ ਰੁਪਏ ਦਾ ਬੋਝ ਸਰਕਾਰ ਨੂੰ ਜਿਹੜਾ ਜੀ ਉਹ ਉਠਾਉਣਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਜੇ ਸਰਕਾਰ ਦੀ ਇੱਛਾ ਹੋਵੇ ਤਾਂ ਇਹਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਮੁੱਖ ਮੰਤਰੀ ਕਿਉਂਕਿ ਉਸ ਟਾਈਮ ਉੱਥੇ ਹਾਜ਼ਰ ਨਹੀਂ ਸੀਗੇ, ਮੁੱਖ ਮੰਤਰੀ ਹੋਰਾਂ ਨੇ ਇਹਦਾ ਜਿਹੜਾ ਜੀ ਉਹ ਜਵਾਬ ਦੇਣਾ ਸੀਗਾ। ਜਦੋਂ ਗੱਲ 31,000 ਕਰੋੜ ਰੁਪਏ ਦੀ ਆਉਂਦੀ ਆ ਜਾਂ ਫਿਰ ਗੋਦਾਮ ਘੁਟਾਲੇ ਦੀ ਜਿਹੜੀ ਆ ਜੀ ਉਹ ਗੱਲ ਆਉਂਦੀ ਆ ਤੇ ਇਹਦੀਆਂ ਜਿਹੜੀਆਂ ਤਾਰਾਂ ਨੇ ਉਹ ਫਿਰ ਬਾਦਲ ਪਰਿਵਾਰ ਦੇ ਬਿਲਕੁਲ ਨੇੜਲੇ ਜਿਹੜੇ ਰਿਸ਼ਤੇਦਾਰ ਨੇ ਉਸ ਪਾਸੇ ਵੱਲ ਨੂੰ ਹੋ ਤੁਰਦੀਆਂ ਨੇ। ਟੇਢੇ ਮੇਢੇ ਢੰਗ ਦੇ ਨਾਲ ਜਾਂਚ ਵਗੈਰਾ ਦੀ ਗੱਲ ਜਿਹੜੀ ਹੈ ਜੀ ਇਸੇ ਕਰਕੇ ਹੀ ਜਿਹੜੀ ਉਹ ਬਾਰ-ਬਾਰ ਆਉਂਦੀ ਆ ਕਿ ਇਹਦੇ ਪਿੱਛੇ ਚਿਹਰੇ ਜਿਹੜੇ ਨੇ ਉਹ ਸਾਹਮਣੇ ਆਉਣ। ਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਦੱਸਿਆ। ਅਗਲੀ ਵਾਰ ਤੱਕ ਲਈ ਬਹੁਤ-ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ
USA।